ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਆਨ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਹੈ ਤੇ ਸਾਥ ਹੁੰਦਾ ਹੈ ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਖਬਰਾਂ ਦੇ ਵੱਲ ਆਉਂਦੇ ਆ ਤੇਜ਼ੀ ਦੇ ਨਾਲ ਤੇ ਸਭ ਤੋਂ ਪਹਿਲਾਂ ਰੁਖ ਸੰਸਦ ਦਾ ਕਰਦੇ ਆ ਤੇ ਬੀਤੇ ਕੱਲ ਤਕਰੀਬਨ ਅੱਧਾ ਘੰਟਾ ਰਾਹੁਲ ਗਾਂਧੀ ਹੁਣੀ ਭਾਸ਼ਣ ਦਿੱਤਾ ਸੀ SIR ਦੇ ਮੁੱਦੇ ਨੂੰ ਲੈ ਕੇ, ਚੋਣ ਸੁਧਾਰਾਂ ਨੂੰ ਲੈ ਕੇ। ਪਰ ਹੁਣ ਉਸ ਦਾ ਕਾਊਂਟਰ ਜਵਾਬ ਦਿੰਦੇ ਆ ਅਮਿਤ ਸ਼ਾਹ ਹੁਣੀ ਬੋਲੇ ਨੇ ਤੇ ਕਹਿੰਦੇ ਵੀ ਪਿਛਲੇ 73 ਸਾਲਾਂ ਤੋਂ PM ਹੀ ਤਾਂ ਚੁਣ ਰਿਹਾ ਚੁਣਾਵ ਆਯੋਗ ਦੇ ਮੈਂਬਰਾਂ ਨੂੰ ਤੇ ਉਹੀ ਤਾਂ ਨਿਯੁਕਤ ਕਰਦਾ ਹੈ ਸਾਰਿਆਂ ਨੂੰ। ਕਹਿੰਦੇ ਵੀ ਰਾਹੁਲ ਗਾਂਧੀ ਦਾ ਭਾਸ਼ਣ ਜਿਹੜੇ ਲਿਖਦੇ ਨੇ ਉਹ ਫੈਕਟ ਜਰਾ ਹੱਥ ਮਾਰ ਲਿਆ ਕਰਨ ਫੈਕਟਸ ਨੂੰ। ਇਹ 'ਚ ਕਿੰਨੀ ਕੁ ਸੱਚਾਈ ਹੈ ਵੀ 73 ਸਾਲਾਂ ਤੋਂ ਇਹੀ ਕੁਝ ਹੋ ਰਿਹਾ? ਕੀ ਇਹ ਗੱਲ ਸੱਚੀ ਹੈ? ਦੇਖੋ, ਇੱਕ ਤਾਂ ਮਤਲਬ ਇਹ ਆਪਾਂ ਇਹ ਦੇਖਦੇ ਹਾਂ ਕਿ ਜਦੋਂ ਵੀ ਬੀਜੇਪੀ ਤੇ ਕੋਈ ਗੱਲ ਆਉਂਦੀ ਹੈਗੀ ਆ, ਉਹ ਪਿਛਲਾ 73 ਸਾਲ ਦਾ ਜਿਹੜਾ ਇਤਿਹਾਸ ਹੈ ਉਹ ਸੁਣਾਉਣ ਲੱਗ ਜਾਂਦੇ ਨੇ। ਉਹ ਇਹੀ ਸੁਣਾਉਣ ਲੱਗ ਜਾਂਦੇ ਨੇ ਕਿ ਪਹਿਲਾਂ ਵੀ ਏਦਾਂ ਹੀ ਹੁੰਦਾ ਸੀਗਾ। ਕੁਝ ਚੀਜ਼ਾਂ ਠੀਕ ਵੀ ਨੇ, ਕੁਝ ਚੀਜ਼ਾਂ ਗਲਤ ਵੀ ਨੇ। ਜਿਵੇਂ ਕੱਲ ਰਾਹੁਲ ਗਾਂਧੀ ਨੇ ਆਪਣੇ ਸਪੀਚ 'ਚ 3 ਚੀਜ਼ਾਂ ਹਾਈਲਾਈਟ ਕੀਤੀਆਂ ਸੀਗੀਆਂ। ਪਹਿਲੀ ਹਾਈਲਾਈਟ ਇਹ ਕੀਤੀ ਸੀਗੀ ਕਿ ਜਿਹੜਾ ਤੁਸੀਂ ਚੋਣ ਕਮਿਸ਼ਨਰ ਨਿਯੁਕਤ ਕਰ ਰਹੇ ਹੋ, ਉਹਦੇ 'ਚ ਪਹਿਲਾਂ ਸੁਪਰੀਮ ਕੋਰਟ ਦਾ ਜਿਹੜਾ ਚੀਫ ਜਸਟਿਸ ਆਫ ਇੰਡੀਆ ਹੁੰਦੇ ਸੀਗੇ, ਉਹ ਉਹ ਪ੍ਰੋਵੀਜ਼ਨ ਤੁਸੀਂ ਕਿਉਂ ਹਟਾਇਆ, ਉਹਨਾਂ ਨੇ ਕਿਉਂ ਹਟਾਇਆ? ਤਾਂ ਉਹਦੇ ਜਵਾਬ 'ਚ ਅਮਿਤ ਸ਼ਾਹ ਨੇ ਇਹ ਕਿਹਾ ਕਿ ਇਹਨਾਂ ਨੂੰ ਪਤਾ ਨਹੀਂ ਹੈ ਕਿ ਪਹਿਲਾਂ ਵੀ ਜਿਹੜੇ ਇਹਨਾਂ ਦੀ ਜਿਹੜੀ ਟੀਮ ਜਿਹੜਾ ਇਹਨਾਂ ਦਾ ਭਾਸ਼ਣ ਲਿਖਦੀ ਹੈ ਉਹ ਰਿਸਰਚ ਨਹੀਂ ਕਰਦੀ। ਪਹਿਲਾਂ ਪ੍ਰਧਾਨ ਮੰਤਰੀ ਚੁਣਦੇ ਰਹੇ ਆ ਤੇ ਉਹ ਉਹਨਾਂ ਨੇ ਪੁਰਾਣੀ ਗੱਲ ਬੋਲ ਕੇ ਅੱਗੇ ਕੱਟਤੀ। ਪਰ ਇਹ ਠੀਕ ਨਹੀਂ ਹੈ। ਮਤਲਬ ਆਫਟਰ ਆਪਾਂ ਦੇਖਦੇ ਹਾਂ ਕਿ ਜਦੋਂ ਐਮਰਜੈਂਸੀ ਲੱਗੀ ਸੀ ਮੁਲਕ 'ਚ, ਉਹ 1975 'ਚ, ਉਸ ਤੋਂ ਬਾਅਦ ਜਨਤਾ ਪਾਰਟੀ ਦੀ ਸਰਕਾਰ ਬਣਦੀ ਹੈ। ਉਹ 1900 ਖਾਸ ਕਰ 78 79 ਦੇ ਬਾਅਦ ਆਪਾਂ ਦੇਖਦੇ ਹਾਂ ਤੇ ਜਿਹੜੇ ਇਲੈਕਸ਼ਨ ਕਮਿਸ਼ਨਰ ਨੇ ਉਹਨਾਂ 'ਚ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਆਫ ਇੰਡੀਆ ਹੈਗੇ ਆ, ਉਹ ਕਮੇਟੀ 'ਚ ਬੈਠਦੇ ਹੁੰਦੇ ਸੀਗੇ। ਦੂਜਾ, ਰਾਹੁਲ ਗਾਂਧੀ ਨੇ ਕਿਹਾ ਕਿ ਚੋਣ ਆਯੋਗ 45 ਦਿਨਾਂ ਬਾਅਦ ਵੀਡੀਓ ਕਿਉਂ ਡਿਲੀਟ ਕਰ ਦਿੰਦਾ ਹੈਗਾ ਜਿਹੜੀ ਉਹਦੇ ਤੇ ਫਿਰ ਅਮਿਤ ਸ਼ਾਹ ਨੇ ਕਿਹਾ ਕਿ ਇਹਦੇ ਜਿਹੜੇ ਸਪੀਚ ਲਿਖਣ ਵਾਲੇ ਹੈਗੇ ਉਹ ਰਿਸਰਚ ਨਹੀਂ ਕਰਦੇ, ਕੋਈ ਵੀਡੀਓ ਰਿਕਾਰਡਿੰਗ ਡਿਲੀਟ ਨਹੀਂ ਕਰਦਾ। ਜੇ ਕੋਈ ਅਦਾਲਤ 'ਚ ਜਾਣਾ ਚਾਹਵੇ ਤਾਂ ਸੁਪਰੀਮ ਕੋਰਟ ਮੰਗੇ ਤਾਂ ਉਹ ਫਿਰ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ। ਤੀਜਾ, ਉਹਨਾਂ ਨੇ ਕਿਹਾ ਸੀਗਾ ਕਿ ਚੋਣ ਆਯੋਗ ਦਾ ਜਿਹੜਾ ਕਮਿਸ਼ਨਰ ਹੁੰਦਾ ਗਾ, ਉਹਨੂੰ ਦੰਡ ਰਹਿਤ ਕਰ ਦਿੱਤਾ ਹੈ। ਉਹਨੂੰ ਮਤਲਬ ਉਹਦੇ ਤੇ ਕੋਈ ਕੇਸ ਨਹੀਂ ਕਰ ਸਕਦਾ, ਨਾ ਉਹਦੇ ਤੇ ਕੋਈ ਉਹਨੂੰ ਸਜ਼ਾ ਹੋ ਸਕਦੀ, ਕੁਝ ਨਹੀਂ ਹੋ ਸਕਦਾ। 2023 'ਚ ਇਹ ਕਾਨੂੰਨ ਬਦਲਿਆ ਗਿਆ ਤੇ ਅਮਿਤ ਸ਼ਾਹ ਕਹਿ ਰਿਹਾ ਗਾ ਅਸੀਂ ਜਿਹੜਾ ਨਵਾਂ ਕਾਨੂੰਨ ਬਣਾਇਆ ਉਹ ਪੁਰਾਣੇ ਹਿਸਾਬ ਨੂੰ ਦੇਖਦੇ ਹੋਇਆ ਹੀ ਬਣਾਇਆ ਗਾ ਤੇ ਅਸੀਂ ਕੋਈ ਹੋਰ ਬਦਲਾਵ ਨਹੀਂ ਕੀਤਾ। ਯਾਨੀ ਕਿ ਜਿਹੜੀਆਂ ਚੀਜ਼ਾਂ ਤੇ ਇਹ ਕਰਦੇ ਨੇ ਉਹ ਕਹਿ ਦਿੰਦੇ ਨੇ ਉਹ ਤਾਂ ਪੁਰਾਣੇ ਟਾਈਮ ਤੋਂ ਚੱਲੀਆਂ ਆ ਰਹੀਆਂ ਨੇ। ਜਿਹੜੀਆਂ ਚੀਜ਼ਾਂ ਇਹਨਾਂ ਨੇ ਕਲੇਮ ਕਰਦੀਆਂ ਹੁੰਦੀਆਂ ਨੇ ਕਿ ਨਹੀਂ ਇਹ ਤਾਂ ਅਸੀਂ ਕਰ ਰਹੇ ਹਾਂ, ਮਤਲਬ ਕ੍ਰਾਂਤੀ ਅਸੀਂ ਕਰ ਰਹੇ ਹਾਂ ਜਿੰਨੇ ਵੀ ਕੁਝ ਕੰਮ ਕਰਦੇ ਨੇ। ਬਾਕੀ ਜੇ ਕੋਈ ਕਿਸੇ ਆਪਾਂ ਕਹਿ ਦਈਏ ਕਿ ਕਿਸੇ ਸਵਾਲ 'ਚ ਫਸ ਜਾਂਦੇ ਨੇ, ਉਦੋਂ ਫਿਰ ਇਹ ਕਹਿ ਦਿੰਦੇ ਨੇ ਕਿ ਇਹ ਤਾਂ ਕਿਤੇ ਨਾ ਕਿਤੇ मतलब कम हो जाएँगे। मतलब इसमें तो यही है कि जो लीडर ऑफ अपोजिशन है, ਉਹ ਕਿੰਨਾ ਸੀਰੀਅਸ ਨੇ, ਉਹ ਵੀ ਇੱਕ ਸਵਾਲ ਹੈ। ਮੈਂ ਜੀ ਇਹ ਗੱਲ ਕਿਉਂ ਕਹਿ ਰਿਹਾ ਹਾਂ ਕਿਉਂਕਿ ਆਫਟਰ ਦਿਸ ਸਪੀਚ ਉਹ ਵੀ ਜਰਮਨੀ ਚਲੇ ਗਏ ਤੇ ਬੀਜੇਪੀ ਨੇ ਸਵਾਲ ਵੀ ਚੱਕਿਆ, ਕਿਹਾ ਕਿ ਇਹ ਤਾਂ ਲੀਡਰ ਆਫ ਪਰਯਟਨ ਬਣੇ ਹੋਏ ਨੇ, ਯਾਨੀ ਕਿ ਜੀ ਟੂਰਿਜ਼ਮ ਕਰ ਰਹੇ ਨੇ, ਲੀਡਰ ਆਫ ਟੂਰਿਜ਼ਮ। ਹਾਲਾਂਕਿ ਇਹਦੇ 'ਚ ਦਿੱਕਤ ਇਹ ਹੈ ਕਿ ਨਰਿੰਦਰ ਮੋਦੀ ਦੀ ਵੀ ਜਿਹੜੀ ਵਿਦੇਸ਼ ਯਾਤਰਾਵਾਂ ਨੇ ਉਹ 85% ਵਿਦੇਸ਼ ਯਾਤਰਾਵਾਂ ਜਦੋਂ ਪਾਰਲੀਮੈਂਟ ਚੱਲ ਰਹੀ ਹੁੰਦੀ ਹੈ ਉਦੋਂ ਹੁੰਦੀਆਂ ਨੇ। ਤਾਂ ਜੀ ਇਹ ਫੈਕਟ ਇਹ ਵੀ ਹੈ ਤੇ ਮਤਲਬ ਮੁਲਕ ਦਾ ਜਿਹੜਾ ਹਾਊਸ ਦਾ ਲੀਡਰ ਹੈ, ਪਾਰਲੀਮੈਂਟ ਹਾਊਸ ਦਾ ਲੀਡਰ ਹੈ, ਉਹ ਵੀ ਟੂਰਿਜ਼ਮ ਤੇ ਹੀ ਰਹਿੰਦਾ ਹੈਗਾ ਤੇ ਜਿਹੜਾ ਲੀਡਰ ਆਫ ਆਪੋਜੀਸ਼ਨ ਬਣਾ ਰੱਖਿਆ ਉਹ ਵੀ ਟੂਰਿਜ਼ਮ ਤੇ ਰਹਿੰਦਾ ਹੈਗਾ ਤੇ ਬਾਕੀ ਉੱਥੇ ਜੀ ਫਿਰ ਇਸ ਕਿਸਮ ਦੇ ਹਲਕੇ ਪਤਲੇ ਜਵਾਬ ਚੱਲਦੇ ਰਹਿੰਦੇ ਨੇ। ਉਹ ਕਹਿ ਦਿੰਦੇ ਨੇ ਕਿ ਤੁਸੀਂ ਖਰਾਬ ਕਰਤਾ ਤੇ ਦੂਜੇ ਕਹਿ ਦਿੰਦੇ ਨੇ ਤੁਸੀਂ ਖਰਾਬ ਕਰਤਾ। ਕੋਈ ਹਾਊਸ ਦੀ ਉਸ ਹਿਸਾਬ ਨਾਲ ਡਿਬੇਟ ਉਨੀ ਸ਼ਾਰਪ ਆਪਾਂ ਨੂੰ ਦੇਖਣ ਨੂੰ ਮਿਲਦੀ ਨਹੀਂ। ਹਾਲਾਂਕਿ ਰਾਹੁਲ ਗਾਂਧੀ ਨੇ ਚੈਲੰਜ ਕੀਤਾ ਹੈ ਕਿ ਜੇ ਜਿਹੜਾ ਅਮਿਤ ਸ਼ਾਹ ਦਾ ਰਿਐਕਸ਼ਨ ਆਏਗਾ ਮੇਰੇ ਸਵਾਲਾਂ ਤੇ, ਉਹ ਤਾਂ ਡਰਿਆ ਹੋਇਆ ਜਵਾਬ ਸੀਗਾ ਉਹਦਾ, ਜੇ ਡਿਬੇਟ ਕਰਨੀ ਹੈ ਤਾਂ ਮੇਰੇ ਨਾਲ ਕਰ ਲਓ ਕਿਤੇ ਵੀ ਆ ਕੇ। ਜੀ। ਇਸ ਤੋਂ ਅੱਗੇ ਜੇਕਰ ਆਪਾਂ ਗੱਲ ਕਰੀਏ ਤਾਂ ਗੱਲ ਇੰਡੀਗੋ ਦੇ ਫੇਲ ਹੋ ਜਾਣ ਦੀ, ਇੰਡੀਗੋ ਦਾ ਧੂੰਆਂ ਨਿਕਲ ਜਾਣ ਦੀ ਤੇ ਲੋਕਾਂ ਦੀ ਖੱਜਲ ਖੁਆਰੀ ਦੀ ਕਰਦੇ ਹਾਂ। ਦਿੱਲੀ ਹਾਈ ਕੋਰਟ ਨੇ ਇਸ ਤੇ ਸਵਾਲ ਖੜੇ ਕੀਤੇ ਨੇ ਵੀ ਸਰਕਾਰ ਨੇ ਅਜਿਹਾ ਕਿਉਂ ਹੋਣ ਦਿੱਤਾ, ਕਿਉਂ ਸਰਕਾਰ ਦੇਖਦੀ ਰਹੀ ਤੇ 4000 ਦੀ ਟਿਕਟ 30,000 ਦੀ ਹੋ ਗਈ ਜੀ।
ਹਾਂਜੀ, ਇਹਦੇ 'ਚ ਦੇਖੋ ਪੀਆਈਐਲ ਪਾਈ ਗਈ ਸੀ ਕਿ ਦਿੱਲੀ ਹਾਈ ਕੋਰਟ ਦੇ ਵਿੱਚ ਉਹਦੇ 'ਚ ਸਰਕਾਰ ਨੂੰ ਘੇਰੇ 'ਚ ਲਿਆ ਗਾ ਦਿੱਲੀ ਹਾਈ ਕੋਰਟ ਨੇ। ਸਰਕਾਰ ਤੋਂ ਪੁੱਛਿਆ ਕਿ ਇਹ ਕਿਵੇਂ ਹੋ ਗਿਆ ਕਿ 4000 ਦੀ ਟਿਕਟ 23,000 ਰੁਪਏ ਦੀ ਵਿਕ ਰਹੀ ਸੀਗੀ ਤੇ ਐਡੇ ਮਾੜੇ ਹਾਲਾਤ ਕਿਵੇਂ ਹੋਏ? ਮਤਲਬ ਸਟਾਫ ਦਾ ਲਗਾ ਲਓ ਤੇ ਦੂਜਾ ਈਵਨ ਜਿਹੜਾ ਡੀਜੀਸੀਏ ਨੇ ਨਵੇਂ ਨਿਯਮ ਬਣਾਏ, ਉਹਨੂੰ ਲੈ ਕੇ ਵੀ ਕਈ ਸਾਰੇ ਸਵਾਲ ਅੱਜ ਕੋਰਟ 'ਚ ਖੜੇ ਹੋਏ। ਇਸ ਤੋਂ ਇਲਾਵੇ ਡੀਜੀਸੀਏ ਨੇ ਜਿਹੜੇ ਇੰਡੀਗੋ ਦੇ ਸੀਈਓ ਨੇ ਪੀਟਰ ਐਲਸਬਰਗ, ਉਹਨਾਂ ਨੂੰ ਵੀ ਨੋਟਿਸ ਦੇ ਕੇ ਸੰਮਨ ਦੇ ਕੇ ਬੁਲਾਇਆ ਗਾ। ਤੇ ਇਹਦੇ 'ਚ ਇਹੀ ਹੈ ਕਿ ਜਿਹੜਾ ਹਾਈ ਕੋਰਟ ਦੇ ਚੀਫ ਜਸਟਿਸ ਸੀਗੇ ਵਰਿੰਦਰ ਕੁਮਾਰ ਉਪਾਧਿਆਏ ਦਿੱਲੀ ਹਾਈ ਕੋਰਟ ਦੇ, ਉਹਨਾਂ ਨੇ ਕਿਹਾ ਕਿ 에ਅਰਲਾਈਨ ਦੇ ਜਿਹੜੇ ਕਰਮਚਾਰੀ ਨੇ ਉਹ ਸਹੀ ਵਿਵਹਾਰ ਕਰਨ ਤੇ ਪਾਇਲਟਾਂ ਦੀ ਕੰਮ ਦੇ ਘੰਟਿਆਂ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਕੋਈ ਨਿਯਮ ਬਣੇ। ਤਾਂ ਉਹ ਉਸ ਤੋਂ ਇਲਾਵਾ ਹੋਰ ਵੀ ਸਰਕਾਰ ਤੇ ਵੀ ਕਈ ਕਮੈਂਟ ਸੀਗੇ ਕਿ ਸਰਕਾਰ ਇਹ ਡੀਜੀਸੀਏ ਸਾਰਾ ਕੀ ਕਰ ਰਹੀ ਹੈ ਕਿ ਪਿਛਲੇ 8-9 ਦਿਨਾਂ ਤੋਂ ਸੈਂਕੜਿਆਂ ਜਿਹੜੀ ਫਲਾਈਟਾਂ ਹੈਗੀਆਂ ਉਹ ਕੈਂਸਲ ਹੋ ਰਹੀਆਂ ਨੇ ਤੇ ਅੱਜ ਵੀ ਤਕਰੀਬਨ 250 ਤੋਂ ਵੱਧ ਫਲਾਈਟਸ ਤੇ ਅਸਰ ਦੇਖਣ ਨੂੰ ਮਿਲਿਆ ਕੈਂਸਲ ਹੋਈਆਂ। ਤਾਂ ਇਹ ਮੰਨਿਆ ਜਾ ਰਿਹਾ ਹੈਗਾ ਕਿ 13-14 ਤਾਰੀਖ ਤੱਕ ਨੋਰਮਲ ਹੋ ਜਾਣਗੇ। ਅੱਜ ਅੰਮ੍ਰਿਤਸਰ ਦੀ ਜਿਹੜੀ 에ਅਰਪੋਰਟ ਅਥਾਰਟੀ ਉਹਨੇ ਵੀ ਇਹ ਗੱਲ ਐਕਸੈਪਟ ਕੀਤੀ ਹੈ ਕਿ 13-14 ਦਸੰਬਰ ਤੱਕ ਚੀਜ਼ਾਂ ਨੋਰਮਲ ਹੋਣਗੀਆਂ। ਜੀ। ਉਧਰ ਗੋਆ ਦੇ ਵਿੱਚ ਇੱਕ ਨਾਈਟ ਕਲੱਬ ਅੱਗ ਦੀ ਭੇਟ ਚੜ੍ਹ ਗਿਆ ਸੀ। 25 ਤੋਂ ਵੱਧ ਮੌਤਾਂ ਦੱਸੀਆਂ ਜਾਂਦੀਆਂ ਨੇ ਤੇ ਇਸ ਵਿਚਾਲੇ ਜਿਹੜੇ ਮਾਲਕ ਸੀ, ਖਬਰ ਆ ਰਹੀ ਸੀ ਕਿ ਸਾਰੇ ਦੇ ਸਾਰੇ ਭੱਜ ਗਏ ਨੇ, ਵਿਦੇਸ਼ ਚਲੇ ਗਏ ਨੇ ਤੇ ਪਰ ਇੱਕ ਮਾਲਕ ਅੜਿੱਕੇ ਚੜਿਆ ਕਹਿੰਦੇ ਹੁਣ। ਇੰਟਰਪੋਲ ਹੋ ਰੱਖਿਆ ਗਾ ਓਦਾਂ। ਇਹ ਗੱਲ ਜੀ। ਸਹੀ ਹੈ ਕਿ ਇੱਧਰ ਪਾਰਲੀਮੈਂਟ ਚੱਲ ਰਹੀ ਸੀ ਦਿੱਲੀ ਦੇ ਵਿੱਚ, ਉੱਥੇ ਜਿਹੜੇ ਲੋਕ ਸੀਗੇ ਉਹ ਨਾਈਟ ਕਲੱਬ 'ਚ ਮਰ ਰਹੇ ਸੀਗੇ ਤੇ ਉਸ ਜਿਹੜੀ ਇੰਡੀਗੋ 에ਅਰਲਾਈਨਸ ਦਾ ਕ੍ਰਾਈਸਿਸ ਚੱਲ ਰਿਹਾ ਗਾ। ਦੱਸਿਆ ਜਾ ਰਿਹਾ ਹੈਗਾ ਕਿ ਉਸ ਇੰਡੀਗੋ 에ਅਰਲਾਈਨਸ 'ਚ ਚੜ੍ਹ ਕੇ ਜਿਹੜੇ ਲੂਥਰਾ ਬ੍ਰਦਰਸ ਸੀਗੇ ਉਸ ਕਲੱਬ ਦੇ ਮਾਲਕ, ਉਹ ਫਰਾਰ ਹੋ ਗਏ। ਤਾਂ ਮਤਲਬ ਇਹ ਆਪਾਂ ਕਹਿ ਲਈਏ ਕਿ ਬੜਾ ਅਜੀਬ ਕਿਸਮ ਦਾ ਦੇਸ਼ ਹੈ, ਉਲਝਣ ਮਤਲਬ ਇਹਨੂੰ ਆਪਾਂ ਕੀ ਕਹੀਏ ਕਿਉਂਕਿ ਬਹੁਤ ਕੰਪਲੈਕਸਿਟੀਜ਼ ਦਾ ਮੁਲਕ ਹੈਗਾ ਕਿ ਦੇਖੋ ਇੰਡੀਗੋ ਦਾ ਕ੍ਰਾਈਸਿਸ ਚੱਲ ਰਿਹਾ ਸੀ, ਫਲਾਈਟਾਂ ਕੈਂਸਲ ਹੋ ਰਹੀਆਂ ਸੀ, ਉਹ ਹੀ ਫਲਾਈਟਾਂ ਲੈ ਕੇ ਉਹ ਅਗਲੇ ਲੁਥਰਾ ਬ੍ਰਦਰ ਥਾਈਲੈਂਡ ਭੱਜ ਗਏ। ਤੇ ਮੌਕੇ ਤੇ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਸੀ। ਇਹ ਗੱਲ ਵੀ ਉੱਥੇ ਐਮਪੀ ਜਿਹੜੇ ਹੈਗੇ ਅਰਮਾਨ ਬੈਨੀਵਾਲ ਉਹਨਾਂ ਨੇ ਚੱਕੀ ਕਿ 25 ਲੋਕ ਮਰ ਗਏ ਗੋਆ ਦੇ ਵਿੱਚ। ਤੇ ਇਹ ਸਾਰਾ ਕੁਝ ਹੋ ਰਿਹਾ ਸੀਗਾ ਨਾਲ ਦੀ ਨਾਲ, ਮਤਲਬ ਇੱਕ escape ਰੂਟ ਵੀ ਸੀਗਾ ਤੇ ਜਿਹੜੇ ਲੋਕ ਮਰੇ ਉਹਨਾਂ ਵਾਸਤੇ ਮੁਆਵਜ਼ੇ ਦਾ ਵੀ ਐਲਾਨ ਕਰ ਦਿੱਤਾ ਗਿਆ। ਯਾਨੀ ਕਿ ਸਾਰਿਆਂ ਵਾਸਤੇ ਸਾਰਾ ਕੁਝ ਕਰ ਦਿੱਤਾ ਗਿਆ ਤੇ ਸਾਰੀਆਂ ਹੂੰ। ਚੀਜ਼ਾਂ ਅਣਸੁਲਝੀਆਂ ਛੱਡ ਦਿੱਤੀਆਂ ਗਈਆਂ। ਤੇ ਇਹ ਇੱਕ ਅਜੀਬ ਜਿਹੀ ਗੱਲ ਹੈ। ਹਾਲਾਂਕਿ ਜਿਹੜੇ ਲੂਥਰਾ ਬ੍ਰਦਰਸ ਹੈਗੇ ਆ, ਉਹ ਤਾਂ ਮਤਲਬ ਫਰਾਰ ਹੈਗੇ ਆ, ਉਹ ਤਾਂ ਭੱਜ ਗਏ ਹੈਗੇ ਆ। ਮੇਨ ਮਾਲਕ ਭੱਜ ਗਏ ਹੈਗੇ ਆ। ਕੋਈ ਮਾੜਾ-ਮੋਟਾ ਕਿਸੇ ਦਾ ਸ਼ੇਅਰ ਹੋਣਾ, ਬਿਜ਼ਨਸ ਪਾਰਟਨਰ ਹੋਣਾ ਉਹਨਾਂ ਦਾ, ਉਹਨੂੰ ਫੜਿਆ ਗਾ ਤੇ ਉਹਨੂੰ ਫੜ ਕੇ ਮਤਲਬ ਇਹ ਜਤਾਉਣ ਦੀ ਕੋਸ਼ਿਸ਼ ਹੋ ਰਹੀ ਕਿ ਦੇਖੋ ਅਸੀਂ ਇਹਨਾਂ ਦੇ ਮਾਲਕ ਨੂੰ ਫੜ ਲਿਆ। ਜੀ। ਇਸ ਤੋਂ ਅਗਲੀ ਖਬਰ ਤੇ ਵੱਲ ਆਪਾਂ ਵਧਦੇ ਹਾਂ ਤਾਂ ਉਧਰ ਸ਼ਸ਼ੀ ਥਰੂਰ ਦਾ ਨਾਮ ਇੱਕ ਅਵਾਰਡ ਜਿਸ ਦਾ ਨਾਮ ਵੀਰ ਸਾਵਰਕਰ ਦੱਸਿਆ ਜਾ ਰਿਹਾ, ਉਸ ਦੇ ਲਈ ਇੱਕ ਐਨਜੀਓ ਦੇ ਵੱਲੋਂ ਅਨਾਉਂਸ ਕਰ ਦਿੱਤਾ ਗਿਆ, ਪਰ ਸ਼ਸ਼ੀ ਥਰੂਰ ਹੁਣੀ ਇਸ ਤੋਂ ਹੁਣ ਇਨਕਾਰ ਕਰ ਰਹੇ ਨੇ। ਇਹ ਸਾਰਾ ਮਾਮਲਾ ਕੀ ਹੈ ਜੀ? ਵੈਸੇ ਵੀਰ ਸਾਵਰਕਰ ਦੇ ਨਾਮ ਦੇ ਉੱਤੇ ਵਿਵਾਦ ਹੈ, ਇਸ ਅਵਾਰਡ ਤੇ ਵਿਵਾਦ ਹੈ ਜਾਂ ਗੱਲ ਸਾਰੀ ਹੈਗੀ ਕੀ ਹੈ ਜੀ? ਦੇਖੋ, ਇਹ ਤਾਂ ਸਾਵਰਕਰ ਨੂੰ, ਬੀਡੀ ਸਾਵਰਕਰ ਨੂੰ ਵੀਰ ਸਾਵਰਕਰ ਕਹਿਣਾ ਆਪਣੇ ਆਪ 'ਚ ਹੀ ਮਤਲਬ ਬਹੁਤ ਸਾਰੇ ਵਿਵਾਦ ਖੜੇ ਕਰਦਾ ਗਾ। ਜਿਹੜੇ ਬੰਦੇ ਨੇ ਮਾਫ਼ੀਨਾਮੇ ਮੰਗੇ ਹੋਣ ਤੇ ਅੰਗਰੇਜ਼ਾਂ ਤੋਂ ਪੈਨਸ਼ਨ ਲਈ ਹੋਵੇ, ਉਹ ਕਿਵੇਂ ਤੁਸੀਂ ਉਹਨੂੰ ਵੀਰ ਕਹਿ ਸਕਦੇ ਹੋ? ਪਹਿਲੀ ਗੱਲ ਤਾਂ ਇਹੀ ਹੈ। ਚਲੋ ਖੈਰ, ਕਿਉਂਕਿ ਆਰਐਸਐਸ, ਬੀਜੇਪੀ ਵਾਲੇ ਵੀਰ ਸਾਵਰਕਰ ਕਹਿੰਦੇ ਰਹਿੰਦੇ ਆ ਤਾਂ ਆਪਾਂ ਸੋ ਕਾਲਡ ਵੀਰ ਸਾਵਰਕਰ ਆਪਾਂ ਇਸਤੇਮਾਲ ਕਰ ਲੈਂਦੇ ਹਾਂ ਗੱਲਬਾਤ ਕਰਨ ਵਾਸਤੇ। ਜਿਹੜੀ ਇਹ ਐਨਜੀਓ ਸੀਗੀ, ਇਹਦਾ ਆਰਐਸਐਸ ਵਾਲਾ ਬੈਕਗਰਾਉਂਡ ਹੈ ਜੀ। ਐਚਆਰਡੀਐਸ ਨਾਂ ਦੀ ਐਨਜੀਓ ਤੇ ਹਰ ਸਾਲ ਵੀਰ ਸਾਵਰਕਰ ਦੇ ਨਾਂ ਤੇ ਅਵਾਰਡ ਦਿੰਦੀ ਹੈ ਤੇ ਇਹਦੇ ਜਿਹੜੇ ਫਾਊਂਡਰ ਨੇ, ਸੰਸਥਾਪਕ ਨੇ, ਅਜੀ ਕ੍ਰਿਸ਼ਨਨ ਨੇ ਦਾਅਵਾ ਕੀਤਾ ਕਿ ਸ਼ਸ਼ੀ ਥਰੂਰ ਨੂੰ ਅਸੀਂ ਪ੍ਰੋਪਰ ਕਮਿਊਨੀਕੇਟ ਕੀਤਾ ਸੀਗਾ ਕਿ ਭਾਈ ਅਸੀਂ ਤੁਹਾਨੂੰ ਇਹ ਅਵਾਰਡ ਦਿਆਂਗੇ। ਉਹਨੂੰ ਹਾਮੀ ਭਰੀ ਸੀਗੀ, ਉਹਨੇ ਕਿਹਾ ਸੀਗਾ ਹਾਂ ਮੈਂ ਲੈ ਲਿਆਂਗਾ। ਪਰ ਜਦੋਂ ਇਹ ਅਵਾਰਡ ਅਨਾਉਂਸ ਹੋ ਗਿਆ ਤੇ ਟਵਿੱਟਰ ਤੇ ਆਊਟਰੇਜ ਹੋਈ, ਸ਼ਸ਼ੀ ਥਰੂਰ ਦੇ ਪੈਰ ਖਿੱਚੇ ਗਏ ਕਿ ਤੁਸੀਂ ਕਾਂਗਰਸੀ ਹੋ ਕੇ ਕਿਵੇਂ ਇੱਕ ਆਰਐਸਐਸ ਦੇ ਜਿਹੜੇ ਆਈਡੀਅਲ ਹੈਗੇ ਆ ਉਹਨਾਂ ਦੇ ਨਾਂ ਤੇ ਅਵਾਰਡ ਲੈ ਸਕਦੇ ਹੋ। ਉਸ ਤੋਂ ਬਾਅਦ ਫਿਰ ਸ਼ਸ਼ੀ ਥਰੂਰ ਮੁੱਕਰ ਗਿਆ ਹੈਗਾ। ਓਦਾਂ ਸ਼ਸ਼ੀ ਥਰੂਰ ਆਪਾਂ ਪਿਛਲੇ ਲੰਬੇ ਸਮਾਂ ਤੋਂ ਦੇਖ ਰਹੇ ਹਾਂ ਆਫਟਰ ਆਪਰੇਸ਼ਨ ਸੰਦੂਰ ਕਿ ਖਾਸਾ ਬੀਜੇਪੀ ਨਾਲ ਉਹਨਾਂ ਦੀ ਗਲਬਈਆਂ ਰਹਿੰਦੀ ਹੈਗੀ ਆ। ਜਿਹੜੇ ਆਪਰੇਸ਼ਨ ਸੰਦੂਰ ਵਾਸਤੇ ਵਰਲਡ ਟੂਰ ਗਿਆ ਸੀ ਉਹਦੇ 'ਚ ਵੀ ਉਹ ਸ਼ਾਮਲ ਸੀਗਾ। ਤੇ ਹੁਣ ਜਿਹੜਾ ਆਪਾਂ ਨੂੰ ਪਤਾ ਕਿ ਰਸ਼ੀਆ ਤੋਂ ਜਿਹੜੇ ਰਾਸ਼ਟਰਪਤੀ ਆਏ ਪੁਤਿਨ,
ਉਹਦੇ ਜਿਹੜਾ ਡਿਨਰ ਸੀਗਾ ਉਹਦੇ 'ਚ ਸਟੇਟ ਡਿਨਰ ਜਿਹੜਾ ਕਰਵਾਇਆ ਗਿਆ, ਉਹਦੇ 'ਚ ਲੀਡਰ ਆਫ ਆਪੋਜੀਸ਼ਨ ਨੂੰ ਬੁਲਾਉਣ ਦੀ ਥਾਂ ਤੇ ਸ਼ਸ਼ੀ ਥਰੂਰ ਨੂੰ ਕਾਂਗਰਸ ਵੱਲੋਂ ਬੁਲਾ ਰੱਖਿਆ ਸੀਗਾ। ਤਾਂ ਇਹ ਮਤਲਬ ਕਾਂਗਰਸ ਦਾ ਆਗੂ ਹੋ ਕੇ ਲਗਾਤਾਰ ਬੀਜੇਪੀ ਨਾਲ ਗੱਲਬਾਈਆਂ ਇਹਦੀਆਂ ਦਿਖਦੀਆਂ ਨੇ। ਕਈ ਸਾਰੇ ਮਾਮਲਿਆਂ ਤੇ ਸੰਸਦ ਦੇ ਵਿੱਚ ਵੀ ਦੇਖਣ ਨੂੰ ਮਿਲਿਆ। ਈਵਨ ਜਿਹੜਾ ਇੱਕ ਤਾਂ ਸ਼ਸ਼ੀ ਥਰੂਰ ਹੋ ਗਿਆ, ਇੱਕ ਇਹਨਾਂ ਦਾ ਇੰਟੈਲੈਕਚੁਅਲ ਹੋਰ MP ਹੈਗਾ ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ, ਉਹ ਵੀ ਕਈ ਵਾਰ ਆਪਾਂ ਨੂੰ ਦੇਖਣ ਨੂੰ ਮਿਲਦਾ ਗਾ ਕਿ ਉਹ ਵੀ ਕਈ ਮਾਮਲਿਆਂ ਤੇ ਪ੍ਰੋ RSS BJP ਦੇਖਣ ਨੂੰ ਮਿਲਦਾ ਗਾ, ਤੇ ਸੇਮ ਵਿਦ ਸ਼ਸ਼ੀ ਥਰੂਰ। ਲੇਕਿਨ ਅੱਜ ਆਊਟਰੇਜ ਬਹੁਤ ਜ਼ਿਆਦਾ ਸੀਗੀ, ਉਸ ਤੋਂ ਫਿਰ ਹੂੰ, ਕਿਤੇ ਨਾ ਕਿਤੇ ਆਪਣੇ ਉਹਨੇ ਵਾਪਸ ਲਿਆ ਗਾ ਆਪਣਾ ਨਾਂ, ਤੇ ਕਿਹਾ ਗਾ ਕਿ ਮੈਂ ਇਹ ਅਵਾਰਡ ਐਕਸੈਪਟ ਨਹੀਂ ਕਰ ਸਕਦਾ। ਇੱਕ ਲੰਬੀ ਜੀ ਪੋਸਟ ਲਿਖੀ ਹੈਗੀ ਆ, ਤੇ ਜੀ। NGO ਨੇ ਤਾਂ ਮਤਲਬ ਬਿਆਨ ਦੇ ਕੇ ਕਹਿਤਾ ਕਿ ਥਰੂਰ ਨੇ ਤਾਂ ਨੂੰ ਤਾਂ ਕੋਈ ਦਿੱਕਤ ਨਹੀਂ ਸੀ, ਹੁਣ ਟਰੋਲ ਹੋਣ ਲੱਗਿਆ ਤਾਂ ਇਹ ਭੱਜਿਆ ਗਾ ਅਵਾਰਡ ਤੋਂ। ਤਾਂ ਇਹ ਹੈਗਾ ਜੀ ਮਤਲਬ ਕਿੰਨਾ ਅਜੀਬ ਹੈ। ਓਦਾਂ ਇੰਟਰਨੈਸ਼ਨਲ ਲੈਵਲ ਤੇ ਥਰੂਰ ਆਪਣੇ ਆਪ ਨੂੰ ਬਤੌਰ ਹਿੰਦੂ ਲਿਬਰਲ ਪ੍ਰਸਤੁਤ ਕਰਦਾ ਗਾ, ਪੇਸ਼ ਕਰਦਾ ਗਾ, ਤੇ ਇੱਧਰ ਜਿਹੜੀ ਕਮਿਊਨਲ ਪੋਲਿਟਿਕਸ ਹੈ ਹਿੰਦੂਆਂ ਦੀ, RSS ਜਾਂ ਵੀਰ ਸਾਵਰਕਰ ਦੀ, ਉਹ ਅਵਾਰਡ ਨੂੰ ਲੈਣ ਨੂੰ ਫਿਰ ਰਿਹਾ ਸੀਗਾ। ਜੀ। ਇਸ ਤੋਂ ਅੱਗੇ ਚੱਲਦੇ ਹਾਂ ਤਾਂ ਗੱਲ ਤਿਰੂਪਤੀ ਮੰਦਿਰ ਦੀ ਕਰਦੇ ਹਾਂ। ਪਹਿਲਾਂ ਕਹਿੰਦੇ ਲੱਡੂਆਂ ਦਾ ਤੇ ਹੁਣ ਦੁਪੱਟਿਆਂ ਦਾ ਘੁਟਾਲਾ ਸਾਹਮਣੇ ਆਇਆ। ਲੱਡੂਆਂ ਦਾ ਵੀ ਦੱਸਿਓ ਜੀ, ਇਹ ਕੀ ਮੈਟਰ ਹੈ, ਦੁਪੱਟਿਆਂ ਦਾ ਵੀ ਫਿਰ? ਦੇਖੋ, ਲੱਡੂਆਂ ਦਾ ਤਾਂ ਉਹ ਘੁਟਾਲਾ ਉਹ ਚੱਲਿਆ ਸੀਗਾ ਕਿ ਜਿਹੜੇ ਆਪਾਂ ਨੂੰ ਪਤਾ ਕਿ ਦੇਸੀ ਘਿਓ ਦੱਸ ਕੇ ਜਿਹੜੇ ਲੱਡੂ ਵੇਚੇ ਗਏ ਸੀਗੇ, ਤੇ ਉਹ ਜਿਹੜਾ ਘਿਓ ਸੀਗਾ ਉਹ ਬਹੁਤ ਜ਼ਿਆਦਾ ਨਕਲੀ ਨਿਕਲਿਆ ਸੀਗਾ, ਤੇ ਉਸ ਤੋਂ ਕਰੋੜਾਂ ਰੁਪਏ ਦੇ ਲੱਡੂ ਵੇਚੇ ਗਏ ਇਸ ਟਰਸਟ ਵੱਲੋਂ। ਤੇ ਹੁਣ ਜਿਹੜੇ ਦੁਪੱਟੇ ਸੀਗੇ ਇਹਨਾਂ ਨੂੰ ਸਿਲਕ ਦੇ ਦੱਸ ਕੇ 13 ਪੋਲੀਸਟਰ ਦੇ ਜਿਹੜੇ ਦੁਪੱਟੇ ਸੀਗੇ, ਉਹਨਾਂ ਨੂੰ ਸਿਲਕ ਦੇ ਦੱਸ ਕੇ 1300 ਰੁਪਏ ਦੇ ਇਹ ਦੁਪੱਟੇ ਵੇਚੇ ਗਏ ਹੈਗੇ ਆ, ਤੇ ਤਕਰੀਬਨ 55 ਕਰੋੜ ਰੁਪਏ ਦਾ ਸਕੈਮ ਦੱਸਿਆ ਜਾ ਰਿਹਾ ਹੈਗਾ। ਦੇਖੋ, ਇਹ ਰਿਲੀਜੀਅਸ ਥਾਵਾਂ ਹੁੰਦੀਆਂ ਨੇ। ਹੁਣ ਉੱਥੇ ਤਾਂ ਮੈਂ ਇੱਕ ਮੇਰੇ ਪਿੰਡ ਦੇ ਬੰਦੇ ਨੂੰ ਜਾਣਦਾ ਗਾ, ਉਹ ਜਿਹੜੀ ਰਾਖ ਹੁੰਦੀ ਹੈ ਨਾ ਆਪਣੇ ਜਿਹੜੀ ਕੁਛ ਵੀ ਆਪਾਂ ਜਲਾ ਦਿੰਦੇ, ਉਸ ਤੋਂ ਬਾਅਦ ਬਚ ਜਾਂਦਾ ਗਾ, ਐਸ਼ਿਜ਼ ਬਚ ਜਾਂਦੇ ਨੇ, ਉਹਨਾਂ ਨੂੰ ਵੇਚ ਕੇ ਆ ਜਾਂਦਾ ਗਾ। ਉਹਨੂੰ ਕਹਿੰਦਾ ਗਾ ਕਿ ਇਹ ਤਾਂ ਪਵਿੱਤਰ ਹਵਨ ਕੁੰਡ ਦੀ ਐਸ਼ਿਜ਼ ਨੇ, ਇਹ ਤੁਸੀਂ ਲਓਗੇ ਤਾਂ ਤੁਹਾਡੇ ਘਰ 'ਚ ਇਹ ਹੋ ਜਾਊਗਾ। ਤਾਂ ਮਤਲਬ ਧਾਰਮਿਕ ਥਾਵਾਂ ਤੇ ਤਾਂ ਤੁਸੀਂ ਕੁਛ ਵੀ ਵੇਚ ਸਕਦੇ ਹੋ, ਕਿ ਉੱਥੇ ਤਾਂ ਬੰਦਾ ਸ਼ਰਧਾਲੂ ਬਣ ਕੇ ਆ ਰਿਹਾ ਹੈਗਾ, ਸਾਰਾ ਕੁਛ ਸਰੈਂਡਰ ਕਰਕੇ ਆ ਰਿਹਾ ਹੈਗਾ, ਉਹ ਥੋੜ੍ਹਾ ਨਾ ਇਹ ਦੇਖੂਗਾ। ਆਪਾਂ ਨੂੰ ਪਤਾ ਹੈ ਜਿਹੜੀ ਧਾਰਮਿਕ ਸੰਸਥਾਵਾਂ ਹੁੰਦੀਆਂ ਨੇ, ਧਾਰਮਿਕ ਆਪਾਂ ਕਹਿ ਲਈਏ ਮੰਦਿਰ ਵਗੈਰਾ ਹੁੰਦੇ ਨੇ, ਉਹਨਾਂ 'ਚ ਕਿੰਨਾ ਕੁਛ ਚੱਲਦਾ ਹੈਗਾ, ਕਿਵੇਂ ਪ੍ਰਸ਼ਾਦ ਵੀ ਵੇਚੇ ਜਾਂਦੇ ਨੇ, ਥਾਵਾਂ ਵੇਚੀਆਂ ਜਾਂਦੀਆਂ ਨੇ। ਤੇ ਇਹੀ ਹੈ ਜੀ ਤਿਰੂਪਤੀ ਦਾ ਮਾਮਲਾ। ਬਹੁਤ ਸਾਰੇ ਮੰਦਿਰ ਤਾਂ ਏਦਾਂ ਦੇ ਹੈਗੇ ਆ ਜਿਨ੍ਹਾਂ ਕੋਲ ਜਿੰਨਾ ਚੜਾਵਾ ਆਉਂਦਾ ਗਾ, ਉਹਨੂੰ ਉਹ ਬਾਹਰ ਦੱਸਦੇ ਵੀ ਨਹੀਂ ਕਿ ਇੰਨਾ ਆਇਆ ਗਾ। ਜੀ। ਤਾਂ ਇਹ ਮਤਲਬ ਆਸਥਾ ਦੇ ਨਾਂ ਤੇ ਤਾਂ ਤੁਸੀਂ ਬੰਦੇ ਨੂੰ ਕੁਛ ਵੀ ਵੇਚ ਸਕਦੇ ਹੋ। 55 ਕਰੋੜ ਤਾਂ ਮੈਨੂੰ ਲੱਗਦਾ ਥੋੜੇ ਹੈਗੇ ਆ, ਤਾਂ ਛੋਟਾ ਡੇਟਾ ਨਿਕਲ ਕੇ ਆਇਆ ਹੈਗਾ। ਜੇ ਚੱਜ ਦੇ ਤਰੀਕੇ ਨਾਲ ਇਹਦਾ ਐਨਾਲਿਸਿਸ ਹੋ ਗਿਆ ਤਾਂ ਫਿਰ ਵੱਡਾ ਅਮਾਊਂਟ ਨਿਕਲ ਕੇ ਆਊਗਾ। ਤੇ ਜੀ। ਨਕਲੀ ਘਿਓ ਕੀ ਹੁੰਦਾ ਗਾ ਮੁਲਕ 'ਚ, ਇੰਨਾ ਤਾਂ ਨਕਲੀਆਂ ਚੀਜ਼ਾਂ ਮਿਲੀਆਂ ਜਾਂਦੀਆਂ ਨੇ। ਚਲੋ, ਲੱਡੂ ਖੋਆ ਤੇ ਨਕਲੀ ਘਿਓ ਦੇ ਘੱਟੋ ਘੱਟ ਸੀਤਾ ਪ੍ਰਸਾਦੀ ਐਂ ਕਹਿ ਕੇ ਆਪਣੇ ਮਨ ਨੂੰ ਸ਼ਰਧਾਲੂਆਂ ਨੂੰ ਖੁਸ਼ ਕਰ ਲੈਣਾ ਚਾਹੀਦਾ। ਹੋਰ ਤਾਂ ਕੋਈ ਮਤਲਬ ਤੁਸੀਂ ਕਿੱਥੇ ਜਾਓਗੇ? ਨਾ ਤਾਂ RTI, ਨਾ ਕੋਈ ਤੁਸੀਂ ਕੋਈ ਕਿਸੇ ਨੂੰ ਕਿਸੇ ਤੇ ਕੇਸ ਕਰ ਸਕਦੇ, ਨਾ ਕੁਛ ਹੋਰ। ਮਤਲਬ ਬਣਨਾ ਕੁਛ ਨਹੀਂ, ਤਾਂ ਫਿਰ ਮਤਲਬ ਆਪਣੇ ਮਨ ਨੂੰ ਸਮਝਾਉਣਾ ਹੁੰਦਾ ਗਾ, ਤੇ ਸ਼ਰਧਾਲੂਆਂ ਨੂੰ ਸਮਝਾ ਲੈਣਾ ਚਾਹੀਦਾ ਕਿ ਕੋਈ ਨੀ, ਇੰਨਾ ਬੁਰਾ ਸਮਾਨ ਖਾਂਦੇ ਆ ਤੇ ਨਕਲੀ ਘਿਓ ਦੇ ਲੱਡੂ ਵੀ ਖਾ ਕੇ। ਤੇ ਜਿਹੜੇ ਨਕਲੀ ਦੁਪੱਟੇ ਗਏ ਨੇ ਪੋਲੀਸਟਰ ਵਾਲੇ, ਉਹਨਾਂ ਨੂੰ ਸ਼ਰਧਾਲੂਆਂ ਨੂੰ ਇਹ ਮੰਨਣਾ ਚਾਹੀਦਾ ਹੈਗਾ ਕਿ ਇਹ ਸਿਲਕ ਦੇ ਹੀ ਨੇ, ਇਸ ਤੋਂ ਇਲਾਵਾ ਕੋਈ ਹੋਰ ਚਾਰਾ ਹੈ ਨਹੀਂ ਉਹਨਾਂ ਕੋਲ। ਜੀ। ਇਸ ਤੋਂ ਅੱਗੇ ਚੱਲਦੇ ਹਾਂ ਤਾਂ ਗੱਲ ਕਰੀਏ ਹਨੂੰਮਾਨਗੜ੍ਹ ਦੇ ਵਿੱਚ। ਕਹਿੰਦੇ ਕਿਸਾਨਾਂ ਤੇ ਪੁਲਿਸ ਦੇ ਵਿਚਾਲੇ ਝੜਪ ਹੋਈ ਹੈ। ਝੜਪ ਵੀ ਵਾਹਵਾ ਤਕੜੀ ਦੱਸੀ ਜਾ ਰਹੀ ਹੈ। ਕਹਿੰਦੇ ਗੱਡੀਆਂ ਨੂੰ ਅੱਗ ਲੱਗੀ ਤੇ ਆਸੂ ਗੈਸ ਦੇ ਗੋਲੇ ਤੱਕ ਦਾਗੇ ਗਏ। ਹਾਂਜੀ, ਇਹ ਉੱਥੇ ਵੱਡਾ ਅੰਦੋਲਨ ਚੱਲ ਰਿਹਾ ਹੈਗਾ ਹਨੂੰਮਾਨਗੜ੍ਹ। ਓਦਾਂ ਆਪਾਂ ਨੂੰ ਪਤਾ ਕਿ ਉੱਥੇ ਜ਼ਿਆਦਾ ਪੰਜਾਬੀ ਵਸਦੇ ਨੇ, ਟਿੱਬੀ ਕਸਬੇ ਦੇ ਨੇੜੇ ਇਹ ਗੱਲ ਹੈ। ਤੇ ਉੱਥੇ ਆਪਣੇ ਸਿੱਖ ਅਤੇ ਜਾਟ ਜ਼ਿਆਦਾ ਬਰਾਦਰੀ ਦੇ ਤੌਰ ਤੇ ਹੈਗੇ, ਕਿਸਾਨੀ ਹੈਗੀ ਆ ਬੇਸਿਕਲੀ। ਤੇ ਟਿੱਬੀ ਕਸਬੇ ਦੇ ਉੱਥੇ ਇੱਕ ਐਥਨੋਲ ਦੀ ਫੈਕਟਰੀ ਸੀਗੀ, ਜਿਵੇਂ ਜੀਰੇ 'ਚ ਸ਼ਰਾਬ ਦੀ ਫੈਕਟਰੀ ਵਾਲਾ ਮਾਮਲਾ ਸੀਗਾ, ਸੇਮ ਉੱਥੇ ਹਨੂੰਮਾਨਗੜ੍ਹ 'ਚ ਟਿੱਬੀ ਦੇ ਵਿੱਚ ਐਥਨੋਲ ਦੀ ਫੈਕਟਰੀ ਸੀਗੀ। ਉਹਦੇ ਕਰਕੇ ਉੱਥੇ ਖਾਸਾ ਆਲੇ ਦੁਆਲੇ ਉਹ ਪ੍ਰਦੂਸ਼ਣ ਹੋ ਰਿਹਾ ਸੀ, ਗਰਾਊਂਡ ਵਾਟਰ ਵੀ ਖਰਾਬ ਹੋ ਰਿਹਾ ਸੀਗਾ, ਤੇ ਖਾਸਾ ਪ੍ਰਦੂਸ਼ਣ ਵੀ ਹੋ ਰਿਹਾ ਸੀ। ਉਹਦੀ ਦੀਵਾਰ ਢਾਈ ਹੈਗੀ ਆ ਜੀ ਕਿਸਾਨਾਂ ਨਾਲ ਰਲ ਕੇ। ਅੱਜ ਤਕਰੀਬਨ ਦੱਸਿਆ ਜਾ ਰਿਹਾ ਹੈਗਾ ਕਿ ਤਕਰੀਬਨ 30-40 ਹਜ਼ਾਰ ਕਿਸਾਨ ਜਿਹੜੇ ਹੈਗੇ ਇਲਾਕੇ ਦੇ, ਉਹ ਇਕੱਠੇ ਹੋਏ ਸੀਗੇ।
ਉਹਦੇ 'ਚ ਫਿਰ ਕਈ ਕਿਸਾਨਾਂ ਨੂੰ ਵੀ ਚੋਟ ਆਈ ਹੈ ਜੀ, ਕਈ ਸਾਰੀਆਂ ਗੱਡੀਆਂ ਵੀ ਸਾੜੀਆਂ ਗਈਆਂ। ਉੱਥੋਂ ਦੇ ਜਿਹੜੇ ਲੋਕਲ ਕਾਂਗਰਸ ਦੇ ਵਿਧਾਇਕ ਹੈਗੇ ਆ, ਅਭਿਮਨਿਊ ਪੂਨੀਆ, ਨੌਜਵਾਨ ਹੀ ਨੇ, ਸਾਡੀ ਉਮਰ ਦੇ ਹੀ ਨੇ, ਤੇ ਉਹ ਵੀ ਇਹਦੇ 'ਚ ਜ਼ਖਮੀ ਹੋਏ ਨੇ, ਉਹ ਵੀ ਇਹਦੇ 'ਚ ਸ਼ਾਮਲ ਸੀਗੇ। ਤੇ ਪਰ ਕਿਸਾਨਾਂ ਨੇ ਜਿਹੜੀ ਫੈਕਟਰੀ ਦੀ ਦੀਵਾਰ ਨੂੰ ਢਾਹ ਦਿੱਤਾ ਹੈਗਾ, ਤੇ ਖਾਸਾ ਉੱਥੇ ਇੰਟਰਨੈਟ ਸ਼ਟਡਾਊਨ ਵੀ ਲੱਗਿਆ ਹੋਇਆ ਗਾ, ਤੇ ਪੁਲਿਸ ਨੇ ਲਾਠੀ ਚਾਰਜ ਵੀ ਕੀਤੇ, ਅਥਰੂ ਗੈਸ ਦੇ ਗੋਲੇ ਵੀ ਦਾਗੇ ਹੈਗੇ ਆ, ਤੇ ਅਥਰੂ ਗੈਸ ਦੇ ਗੋਲਿਆਂ ਕਰਕੇ ਵੀ ਕਈ ਜਿਹੜੇ ਕਿਸਾਨ ਹੈਗੇ ਆ ਜ਼ਖਮੀ ਹੋਏ ਹੈਗੇ ਆ। ਮੈਂ ਵਿਜ਼ੂਅਲਸ ਦੇਖ ਰਿਹਾ ਸੀਗਾ, ਬੁਰੇ ਤਰੀਕੇ ਨਾਲ ਜਿਹੜੇ ਆਪਾਂ ਕਹਿ ਲਈਏ ਕਿ ਜਿਹੜੀ ਪੁਲਿਸ ਸੀਗੀ ਉਹਨੇ ਬਿਹੇਵ ਕੀਤਾ ਕਿਸਾਨਾਂ ਨਾਲ। ਹਾਲਾਂਕਿ ਕਿਸਾਨ ਵੀ ਬਾਅਦ 'ਚ ਫਿਰ ਇੱਕ ਰਿਐਕਸ਼ਨ ਦੇਖਣ ਨੂੰ ਮਿਲਿਆ, ਖੇਤਾਂ 'ਚ ਐਂ ਫੈਲੇ ਹੋਏ ਸੀ ਕਿਸਾਨ, ਤੇ ਉਸ ਫੈਕਟਰੀ ਨੂੰ ਘੇਰਿਆ ਹੋਇਆ ਸੀ, ਦੀਵਾਰ ਢਾਹ ਕੇ ਹੀ ਫਿਰ ਕਿਸਾਨਾਂ ਨੇ ਦਮ ਲਿਆ ਗਾ। ਦੇਖਦੇ ਹਾਂ ਇਸ ਅੰਦੋਲਨ 'ਚ ਨਿਕਲਦਾ ਕੀ ਹੈ। ਕਿਸਾਨਾਂ ਦੀ ਸਿੱਧੀ ਡਿਮਾਂਡ ਹੈ ਕਿ ਜਿਹੜੀ ਇਹ ਟਿੱਬੀ ਦੇ ਵਿੱਚ ਜਿਹੜਾ ਸਾਰਾ ਕੁਝ ਚੱਲ ਰਿਹਾ ਗਾ, ਤੇ ਇਸ 'ਚ ਇਹ ਫੈਕਟਰੀ ਬੰਦ ਹੋਣੀ ਚਾਹੀਦੀ, ਕਿਸਾਨਾਂ ਦੀ ਖੁੱਲੀ ਡਿਮਾਂਡ ਹੈ। ਬਾਕੀ ਉੱਥੋਂ ਦੇ ਜਿਹੜੀ ਲੋਕਲ ਲੀਡਰਸ਼ਿਪ ਹੈ ਰਾਜਸਥਾਨ ਦੀ, ਆਪੋਜੀਸ਼ਨ ਦੀ ਖਾਸ ਕਰ, ਉਹਨੇ ਮਤਲਬ ਇਸ ਮਾਮਲੇ ਨੂੰ ਖਾਸਾ ਇਸ਼ੂ ਬਣਾਇਆ ਹੋਇਆ ਗਾ। ਜੀ। ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਤਾਂ ਗੱਲ ਲੁਧਿਆਣੇ ਦੀ ਕਰਦੇ ਹਾਂ। ਲੁਧਿਆਣੇ ਦੇ ਵਿੱਚ KMM ਕਿਸਾਨ ਮਜ਼ਦੂਰ ਮੋਰਚਾ ਦੇ ਲੀਡਰਾਂ ਨੇ ਚਿੱਪ ਵਾਲੇ ਮੀਟਰ ਲਾਹੇ ਨੇ। ਵੈਸੇ ਆਪਾਂ ਕੱਲ ਵੀ ਇਸ ਤੇ ਗੱਲ ਕੀਤੀ ਸੀ ਤੇ ਖਾਸਾ ਵਿਰੋਧ ਹੋ ਰਿਹਾ ਹੈ ਇਸ ਦਾ। ਹਾਂਜੀ, ਇਹ ਲੁਧਿਆਣੇ ਇਲਾਕੇ 'ਚ ਤਾਂ ਖਾਸਾ ਅੱਜ ਦੇਖਣ ਨੂੰ ਮਿਲਿਆ। ਲੁਧਿਆਣੇ 'ਚ ਜਿਹੜਾ ਸਸਰਾਲੀ ਵਾਲਾ ਇਲਾਕਾ ਹੈ, ਉੱਥੇ ਆਲੇ-ਦੁਆਲੇ ਦੇ ਪਿੰਡਾਂ 'ਚ ਕਿਸਾਨ ਆਗੂਆਂ ਨੇ ਬਿਜਲੀ ਦੇ ਮੀਟਰ ਤਾਰੇ ਨੇ, ਤੇ ਇਹਦੀ ਜਿਹੜੀ ਅਗਵਾਈ ਸੀ ਦਿਲਬਾਗ ਸਿੰਘ ਹੋਣੀ ਕਰ ਰਹੇ ਸੀਗੇ, ਕਿਸਾਨ ਆਗੂ ਹੈਗੇ ਆ ਲੁਧਿਆਣੇ ਦੇ। ਤੇ ਉੱਥੇ ਸਭ ਤੋਂ ਪਹਿਲੀ ਜਿਹੜੀ ਸ਼ੁਰੂਆਤ ਹੋਈ ਉਹ ਸਰਪੰਚਾਂ ਦੇ ਘਰਾਂ ਤੋਂ ਹੀ ਹੈਗੀ ਆ। ਸਰਪੰਚਾਂ ਨੂੰ ਅੱਗੇ ਕਰਕੇ ਕਿ ਤਾਰੋ ਤੁਸੀਂ ਆਪਣੇ ਘਰਾਂ ਦੇ ਬਿਜਲੀ ਉਹ ਚਿੱਪ ਵਾਲੇ ਮੀਟਰ, ਤੇ ਉਹ ਤਰਵਾ ਕੇ ਫਿਰ ਉਸ ਤੋਂ ਬਾਅਦ ਅੱਗੇ ਵਧੇ ਨੇ। ਤਕਰੀਬਨ 30 ਤੋਂ 40 ਜਿਹੜੇ ਵੱਡੇ ਪਰਿਵਾਰਾਂ ਦੇ ਜਿਹੜੇ ਚਿੱਪ ਵਾਲੇ ਮੀਟਰ ਸੀਗੇ ਉਹ ਤਾਰੇ ਨੇ। ਮਤਲਬ ਇਹਦੇ 'ਚ ਇਹ ਹੀ ਹੈ ਕਿ ਪਿੰਡ ਦੇ ਜਿਹੜੇ ਥੋੜੇ ਸ਼ਕਤੀਸ਼ਾਲੀ ਕਿਸਮ ਦੇ ਬੰਦੇ ਹੁੰਦੇ ਨਾ, ਤਗੜੇ ਬੰਦੇ ਹੁੰਦੇ, ਉਹਨਾਂ ਨੂੰ ਅੱਗੇ ਕਰ ਰਹੇ ਨੇ, ਤਾਂ ਕਿ ਮਤਲਬ ਚਲੋ ਗਰੀਬਾਂ ਦੇ ਕੋਈ ਮਾਰ ਨਾ ਪਵੇ। ਜੇ ਬਿਜਲੀ ਬੋਰਡ ਜੇ ਆਪਾਂ ਕਹਿ ਲਈਏ ਕੇਸ ਵੇਸ ਕਰ ਵੀ ਦੇਵੇ, ਤਾਂ ਮਤਲਬ ਤਗੜਾ ਬੰਦਾ ਥੋੜਾ ਚੱਲ ਜਾਂਦਾ ਹੈਗਾ, ਤੇ ਉਹ ਕੀਤਾ ਜਾ ਰਿਹਾ ਹੈਗਾ। ਤੇ ਮਤਲਬ ਹਰ ਪਿੰਡ 'ਚ 15 20 20 30 ਏਦਾਂ ਜਿਹੜੇ ਮੀਟਰ ਹੈਗੇ ਆ ਉਤਾਰੇ ਗਏ ਹੈਗੇ ਆ। ਕਈ ਲੋਕ ਸ਼ਿਕਾਇਤ ਕਰ ਰਹੇ ਨੇ ਇਹਦੀ। ਤੇ ਬਿਜਲੀ ਦੇ ਜਿਹੜੇ ਚਿੱਪ ਵਾਲੇ ਮੀਟਰ ਨੇ, ਇਹਨਾਂ ਦੇ ਉਲਟ ਪਿੰਡਾਂ 'ਚ ਠੀਕ ਠਾਕ ਮਾਹੌਲ ਹੈਗਾ। ਮਤਲਬ ਹੂੰ ਇਹਨੂੰ ਇਹੀ ਮੰਨ ਰਹੇ ਨੇ ਕਿ ਇਹਦੇ 'ਚ ਇੱਕ ਤਾਂ ਅੱਗੇ ਕ੍ਰੈਡਿਟ ਵਾਲਾ ਸਿਸਟਮ ਵੀ ਲਾਗੂ ਕਰ ਦੇਣਗੇ, ਇਹਨੂੰ ਪ੍ਰੀਪੇਡ ਮੀਟਰ ਕਹਿੰਦੇ ਆ। ਤੇ ਦੂਜਾ ਜੀ। ਇਹਦੇ 'ਚ ਲੋਕ ਇਹ ਵੀ ਕਹਿ ਰਹੇ ਨੇ ਕਿ ਬਿੱਲ ਵੀ ਵੱਧ ਆ ਰਿਹਾ ਹੈਗਾ, ਤੇਜ਼ ਚਲਾ ਰਹੇ ਹੈ ਬਿਜਲੀ ਵਾਲੇ। ਤਾਂ ਇਹ ਮਤਲਬ ਉਹ ਬਿਜਲੀ ਦਾ ਜਿਹੜਾ ਮੀਟਰ ਨਵੇਂ ਲੱਗ ਰਹੇ ਨੇ ਚਿੱਪ ਵਾਲੇ, ਇਹਨਾਂ ਨੂੰ ਲੈ ਕੇ ਠੀਕ ਠਾਕ ਰੋਹ ਪਿੰਡਾਂ 'ਚ ਬਣ ਰਿਹਾ ਹੈਗਾ ਆਪਣੇ। ਜੀ, ਜੀ। ਇਹ ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਇੱਕ ਸੁਖਬੀਰ ਬਾਦਲ ਹੁਣਾਂ ਦੇ ਵੱਲੋਂ ਪੋਸਟ ਕੀਤੀ ਗਈ ਜਿਹੜੀ ਆਡੀਓ ਸੀ ਪੰਜਾਬ ਪੁਲਿਸ ਦੇ ਪਟਿਆਲਾ ਏਰੀਏ ਦੇ ਪੁਲਿਸ ਮੁਲਾਜ਼ਮਾਂ ਦੀ ਕਥਿਤ ਤੌਰ ਤੇ ਆਡੀਓ ਦੱਸੀ ਜਾਂਦੀ ਸੀ। ਉਸ ਤੋਂ ਬਾਅਦ ਵੈਸੇ ਤਾਂ ਹੁਣ ਉਹ SSP ਨੂੰ ਕਹਿੰਦੇ ਛੁੱਟੀ ਤੇ ਭੇਜ ਦਿੱਤਾ ਹੈ, ਪਰ ਉਹਦੀ ਲੈਬ ਜਾਂਚ ਹੋਊਗੀ ਜੀ ਹੁਣ ਕਿੱਥੇ ਹੋਣੀ ਹੈ। ਵੈਸੇ ਇਸ ਮਾਮਲੇ ਦੇ ਵਿੱਚ ਪੱਤਰਕਾਰ ਨੂੰ ਖਾਸਾ ਤੰਗ ਕੀਤਾ ਜਾ ਰਿਹਾ। ਰਤਨਦੀਪ ਧਾਲੀਵਾਲ ਨੂੰ ਦੂਜੀ ਵਾਰ ਨੋਟਿਸ ਭੇਜ ਦਿੱਤਾ ਗਿਆ, ਪਹਿਲਾਂ ਜਵਾਬ ਦੇ ਦਿੱਤਾ ਸੀ ਨੋਟਿਸ ਦਾ ਹਾਲਾਂਕਿ। ਹਾਂਜੀ, ਇਹ ਪਟਿਆਲਾ ਪੁਲਿਸ ਦੀ ਜਿਹੜੀ ਕਥਿਤ ਆਡੀਓ ਰਿਕਾਰਡਿੰਗ ਵਾਇਰਲ ਹੋਈ ਸੀ, ਉਹਨੂੰ ਲੈ ਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਕੇਸ ਗਿਆ ਹੋਇਆ ਸੀਗਾ। ਇੱਥੇ ਹਾਈ ਕੋਰਟ ਨੇ ਜਾਂਚ ਦੇ ਆਦੇਸ਼ ਦਿੱਤੇ ਗਏ ਹੈਗੇ ਆ, ਇਨਵੈਸਟੀਗੇਸ਼ਨ ਦੇ ਆਦੇਸ਼ ਦਿੱਤੇ ਹੈਗੇ ਆ। ਉਹਦੇ 'ਚ ਸਭ ਤੋਂ ਪਹਿਲਾਂ ਤਾਂ ਇਹੀ ਗੱਲ ਕੀਤੀ ਗਈ ਹੈਗੀ ਆ ਕਿ SSP ਵਰੁਣ ਸ਼ਰਮਾ ਨੂੰ ਉਹਨਾਂ ਦੀ ਪੋਸਟਿੰਗ ਤੋਂ ਹਟਾ ਦਿੱਤਾ ਗਿਆ ਹੈਗਾ, ਯਾਨੀ ਕਿ ਉਹ ਕਿਤੇ ਨਾ ਕਿਤੇ ਹੁਣ ਆਪਾਂ ਕਹਿ ਸਕਦੇ ਹਾਂ ਕਿ ਛੁੱਟੀ ਤੇ ਰਹਿਣਗੇ SSP ਵਰੁਣ ਸ਼ਰਮਾ। ਤੇ ਜਿਹੜੀ ਇਹ ਆਡੀਓ ਦੀ ਜਾਂਚ ਹੋਣੀ ਹੈ, ਉਹ ਚੰਡੀਗੜ੍ਹ ਪੁਲਿਸ ਦੀ ਲੈਬ 'ਚ ਹੋਵੇਗੀ। ਦੇਖਦੇ ਹਾਂ ਇਹਦੇ 'ਚ ਬਣਦਾ ਕੀ ਹੈ। ਬਾਕੀ ਜਿਹੜੇ ਅਕਾਲੀਜ਼ ਨੇ, ਅਕਾਲੀਆਂ ਨੇ ਤਾਂ ਖਾਸਾ ਇਹਨੂੰ ਇਸ਼ੂ ਬਣਾਇਆ ਸੀਗਾ, ਤੇ ਈਵਨ ਸੁਖਬੀਰ ਬਾਦਲ ਨੇ ਇਸ ਵੀਡੀਓ ਨੂੰ ਆਡੀਓ ਨੂੰ ਪੋਸਟ ਕੀਤਾ ਸੀਗਾ। ਖਾਸੀ ਆਪਾਂ ਕਹਿ ਲਈਏ ਕਿ ਅਜੀਬ ਕਿਸਮ ਦੀ ਆਡੀਓ ਰਿਕਾਰਡਿੰਗ ਸੀਗੀ, ਤੇ ਇਹਦੇ 'ਚ ਸੁਣਵਾਈ ਹੋਈ ਹੈ। ਦੇਖਦੇ ਹਾਂ ਇਹਦੇ 'ਚ ਮਤਲਬ ਅੱਗੇ ਕੀ ਬਣਦਾ ਗਾ। ਆਡੀਓ ਫੇਕ ਨਿਕਲਦੀ ਹੈ ਜਾਂ ਫਿਰ ਨਹੀਂ ਨਿਕਲਦੀ, ਉਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਹਾਲਾਂਕਿ ਸੁਖਬੀਰ ਬਾਦਲ ਹੋਣਾ ਨੇ ਦਾਅਵਾ ਕੀਤਾ ਹੈਗਾ ਕਿ ਆਡੀਓ ਜਿਹੜੀ ਹੈ ਉਹ ਕੋਈ AI ਨਹੀਂ ਹੈ, ਇਹ ਪਟਿਆਲਾ ਪੁਲਿਸ ਦੀ ਆਡੀਓ ਹੈਗੀ ਆ। ਇਹਦੇ 'ਚ ਉਹਨਾਂ ਨੇ ਕਿਹਾ ਕਿ ਇਨਵੈਸਟੀਗੇਸ਼ਨ ਇੰਡੀਪੈਂਡੈਂਟ ਹੋਊਗੀ ਤਾਂ ਸਾਰਾ ਕੁਝ ਨਿਕਲ ਕੇ ਆ ਜਾਊਗਾ। ਜੀ। ਇਸ ਤੋਂ ਅੱਗੇ ਚੱਲਦੇ ਹਾਂ ਤਾਂ ਉਧਰ ਰਾਜਾ ਵੜਿੰਗ ਹੋਣੀ ਆਖਿਰਕਾਰ ਸਿੱਧੂ ਫੈਮਿਲੀ ਨੂੰ ਮੋੜਵੇਂ ਰੂਪ 'ਚ ਜਵਾਬ ਦੇ ਹੀ ਦਿੱਤਾ ਹੈ, ਕਿਉਂਕਿ ਮੈਡਮ ਸਿੱਧੂ ਹੁਣਾਂ ਦੇ ਵੱਲੋਂ ਤਿੱਖੇ ਨਿਸ਼ਾਨੇ ਲਾਏ ਗਏ ਸੀ ਜਦੋਂ ਸਸਪੈਂਡ ਹੋਏ ਸੀ। ਤੇ ਇਹ ਕਹਿ ਰਹੇ ਨੇ ਵੀ ਭਾਈ ਕਾਂਗਰਸ ਨੇ ਤੁਹਾਨੂੰ ਪਹਿਲਾਂ ਪ੍ਰਧਾਨ ਬਣਾਇਆ, ਉਸ ਤੋਂ ਪਹਿਲਾਂ ਮੰਤਰੀ ਵੀ ਬਣਾਇਆ ਸੀ, ਪਰ ਤੁਸੀਂ ਕੀਤਾ ਤਾਂ ਕੁਝ ਨਹੀਂ। ਉਦਾਂ ਤਾਂ ਕਾਂਗਰਸ 'ਚ ਫਿਰ ਇਹ ਵੀ ਦੱਸਦੇ ਪ੍ਰਧਾਨ ਸਾਹਿਬ ਕਿ ਕਿਹਨੇ ਕੀ ਕੁਝ ਕੀਤਾ। ਖੈਰ ਹੂੰ ਦੇਖੋ,
ਮੈਂ ਨਵਜੋਤ ਸਿੱਧੂ ਦੀ ਇੱਕ ਗੱਲ ਤੇ ਪਹਿਰਾ ਦੇ ਸਕਦਾ ਹਾਂ। ਨਵਜੋਤ ਜੀ, ਸਿੱਧੂ ਦੀ ਪੋਲਿਟਿਕਸ ਤੇ ਮੈਂ ਪਹਿਰਾ ਨਹੀਂ ਦੇ ਸਕਦਾ ਬਤੌਰ ਪੱਤਰਕਾਰ। ਕਿਉਂ ਨਹੀਂ ਦੇ ਸਕਦਾ? ਉਹਦੇ ਕਈ ਸਾਰੇ ਰੀਜ਼ਨ ਨੇ। ਪਾਪੂਲਿਸਟ ਕਿਸਮ ਦੀ ਪੋਲਿਟਿਕਸ ਹੈ। ਨਾ ਉਹਨੂੰ ਜੀ, ਮੈਂ ਡਿਫੈਂਡ ਕਰ ਸਕਦਾ ਗਾ। ਉਹ ਬਹੁਤ ਸਾਰੀਆਂ ਦਿੱਕਤਾਂ ਰਹੀਆਂ ਨੇ। ਉਹ ਸਾਰੀਆਂ ਦਿੱਕਤਾਂ ਆਪਾਂ ਨੂੰ ਪਤਾ ਹੈ ਕਿ ਇੱਕ ਮਤਲਬ ਬੰਦਾ ਕੰਟੀਨਿਊ ਵੀ ਨਹੀਂ ਹੈ ਕਿ ਮਤਲਬ ਹਰ ਰੋਜ਼ ਪੋਲਿਟਿਕਸ ਕਰ ਰਿਹਾ ਹੋਵੇ, 365 ਦਿਨ ਪੋਲਿਟਿਕਸ ਕਰ ਰਿਹਾ ਹੋਵੇ, ਗਾਇਬ ਹੋ ਜਾਂਦਾ ਗਾ 2-4 ਮਹੀਨੇ। ਜਿਹੜੀ ਪੋਲੀਟੀਕਲ ਟੂਰਿਜ਼ਮ ਹੁੰਦਾ ਗਾ, ਉਸ ਕਿਸਮ ਦਾ ਸੈਲੀਬ੍ਰਿਟੀ ਜਿਹੜੀ ਪੋਲਿਟਿਕਸ ਹੁੰਦੀ ਹੈ, ਉਸ ਕਿਸਮ ਦੀ ਜੀ, ਪੋਲਿਟਿਕਸ ਕਰਨ ਦੀ ਕੋਸ਼ਿਸ਼ ਕਰਦਾ ਹੈਗਾ। ਤਾਂ ਇਸ ਕਰਕੇ ਉਹਦੀ ਪੋਲਿਟਿਕਸ ਨੂੰ ਡਿਫੈਂਡ ਨਹੀਂ ਕੀਤਾ ਜਾ ਸਕਦਾ। ਪਰ ਇੱਕ ਚੀਜ਼ ਮੈਂ ਕਿਉਂਕਿ ਪੰਜਾਬ ਨੂੰ ਕਵਰ ਕਰਦਾ ਰਿਹਾ ਗਾ, ਉਸ ਟਾਈਮ ਮੈਂ ਦਿੱਲੀ ਹੁੰਦਾ ਸੀਗਾ, ਦਿੱਲੀ ਤੋਂ ਮੈਂ ਪੰਜਾਬ ਕਵਰ ਕਰਦਾ ਹੁੰਦਾ ਸੀ। ਤੇ ਜਦੋਂ ਕਾਂਗਰਸ ਦੀ ਸਰਕਾਰ ਸੀ, ਉਦੋਂ ਮੈਂ ਇੱਕ ਗੱਲ ਨੋਟ ਕੀਤੀ ਸੀਗੀ ਕਿ ਜਿਹੜੇ ਇੰਟਰਨਲ ਮੀਟਿੰਗਾਂ 'ਚ ਕਰਪਸ਼ਨ ਦੀ ਜਿੰਨੀ ਵੀ ਗੱਲ ਚੱਕੀ ਜਾ ਰਹੀ ਸੀ, ਉਹ ਨਵਜੋਤ ਸਿੱਧੂ ਵੱਲੋਂ ਚੱਕੀ ਜਾ ਰਹੀ ਸੀਗੀ। ਤੇ ਖੈਰ ਇਹ ਜਿਹੜੇ ਨਵਜੋਤ ਸਿੱਧੂ ਦੇ ਉਲਟ ਜਾਂ ਨਵਜੋਤ ਕੌਰ ਸਿੱਧੂ ਦੇ ਉਲਟ ਲੱਗੇ ਹੋਏ ਨੇ ਲਗਾਤਾਰ, ਉਹ ਸਾਰੇ ਉਹ ਲੋਕ ਨੇ ਜਿਨ੍ਹਾਂ ਤੇ ਤੁਸੀਂ ਦੇਖੋ ਕਰਪਸ਼ਨ ਦੇ ਐਲੀਗੇਸ਼ਨਸ ਲੱਗੇ ਹੋਏ ਨੇ। ਸਾਰੇ ਉਹ ਉਲਟ ਬਿਆਨ ਦੇ ਰਹੇ ਨੇ। ਤਾਂ ਮਤਲਬ ਇਹਦੇ 'ਚ ਮੈਂ ਤਾਂ ਇੱਕ ਗੱਲ ਕਵਾਂਗਾ ਕਿ ਨਵਜੋਤ ਕੌਰ ਸਿੱਧੂ ਨੇ ਬੋਲਿਆ ਸੱਚ ਹੈਗਾ, ਪਰ ਪਾਰਟੀ ਜੀ, ਪੋਲਿਟਿਕਸ ਦੇ ਹਿਸਾਬ 'ਚ ਉਹ ਗਲਤ ਹੈਗਾ। ਉਹ ਇਨਡਿਸਿਪਲਿਨ ਹੈ। ਠੀਕ ਹੈ? ਤੇ ਖੈਰ ਉਹਦਾ ਐਕਸ਼ਨ ਦਾ ਰਿਐਕਸ਼ਨ ਤਾਂ ਹੁੰਦਾ ਹੀਗਾ। ਓਦਾਂ ਰਾਜਾ ਵੜਿੰਗ ਆਪ ਵੀ ਦੱਸਦਾ ਹੈ ਕਿ ਕਿਹਦਾ ਉਹ ਚੇਲਾ ਹੁੰਦਾ ਸੀਗਾ। ਪਹਿਲਾਂ ਆਪਾਂ ਜੀ, ਨੂੰ ਪਤਾ ਹੈ ਕਿ ਹਾਲਾਂਕਿ ਰਾਜੇ ਵੜਿੰਗ ਦੀ ਇੱਕ ਖਾਸੀਅਤ ਰਹੀ ਹੈ, ਉਹ ਜਿਹਦਾ ਵੀ ਚੇਲਾ ਹੁੰਦਾ ਰਿਹਾ ਹੈਗਾ, ਉਹਨੂੰ ਉਹ ਜ਼ਰੂਰ ਕ੍ਰੋਸ ਕਰਕੇ ਅੱਗੇ ਵਧਿਆ ਹੈਗਾ। ਪਹਿਲਾਂ ਜਗਮੀਤ ਬਰਾੜ ਦਾ ਹੁੰਦਾ ਸੀਗਾ, ਉਸ ਤੋਂ ਬਾਅਦ ਉਹਨੂੰ ਛੱਡ ਕੇ ਫਿਰ ਉਸਦਾ ਕੈਪਟਨ ਅਮਰਿੰਦਰ ਸਿੰਘ ਦਾ ਬਣਿਆ। ਕੈਪਟਨ ਅਮਰਿੰਦਰ ਸਿੰਘ ਨੂੰ ਛੱਡ ਕੇ ਫਿਰ ਹੁਣ ਇਸਦਾ ਨਵਜੋਤ ਸਿੱਧੂ ਦਾ ਰਿਹਾ, ਜਦੋਂ ਨਵਜੋਤ ਸਿੱਧੂ ਪ੍ਰਧਾਨ ਹੁੰਦਾ ਸੀਗਾ। ਖੈਰ ਹੁਣ ਨਵਜੋਤ ਸਿੱਧੂ ਹੋਰਾਂ ਨੇ ਉਹਨਾਂ ਦੀ ਵਾਈਫ ਨੇ ਮਾੜਾ ਮੋਟਾ ਸੱਚ ਉਗਲਤਾ, ਤਾਂ ਫਿਰ ਇਹਨਾਂ ਨੂੰ ਚੁੱਭ ਰਹੀ ਹੈ। ਬਾਕੀ ਤਾਂ ਮਤਲਬ ਇਹੀ ਹੈ ਕਿ ਪੋਲਿਟਿਕਸ ਇਹਨਾਂ ਦੀ ਡਿਫੈਂਡ ਨਹੀਂ ਕੀਤੀ ਜਾ ਸਕਦੀ ਸਿੱਧੂ ਪਰਿਵਾਰ ਦੀ। ਜੀ, ਕਾਫੀ ਆਪਾਂ ਕਹਿ ਲਈਏ ਕਿ ਕੋਈ ਕੰਟੀਨਿਊ ਰਾਬਤਾ ਨਹੀਂ ਰਹਿੰਦਾ ਲੋਕਾਂ ਦਾ। ਸੈਲੀਬ੍ਰਿਟੀ ਕਿਸਮ ਦਾ ਸਟੇਟਸ ਇੰਜੋਏ ਕਰਦੇ ਨੇ, ਪੋਲੀਟੀਕਲ ਟੂਰਿਜ਼ਮ ਕਰਦੇ ਨੇ, ਉਹ ਸਾਰੀਆਂ ਗੱਲਾਂ ਨੇ। ਪਰ ਇੱਕ ਜੀ, ਗੱਲ ਮੈਂ ਜਿਹੜੀ ਉਹਨਾਂ ਦੀ ਉਸ ਫੈਮਿਲੀ ਦੀ ਮੈਂ ਜ਼ਰੂਰ ਹਾਈਲਾਈਟ ਕਰਨਾ ਚਾਹਾਂਗਾ ਕਿ ਬਤੌਰ ਪੋਲਿਟਿਕਸ ਕਵਰ ਕਰਦਿਆਂ ਮੈਂ ਇਹ ਦੇਖਿਆਗਾ, ਉਹ ਪਰਿਵਾਰ ਇਮਾਨਦਾਰ ਹੈ। ਉਹ ਜਿਹੜੇ ਨਵਜੋਤ ਸਿੱਧੂ ਮੇਰੇ 2021 ਦੀ ਉਹ ਮੀਟਿੰਗ ਕਦੇ ਨਹੀਂ ਮੈਨੂੰ ਭੁੱਲ ਸਕਦੀ, ਜਿਹੜੀ ਮੈਨੂੰ ਬਾਅਦ ਚ ਪਤਾ ਲੱਗੀ ਸੀਗੀ। ਉਸ ਦਿਨ ਮਤਲਬ ਉਸ ਤੋਂ ਨੈਕਸਟ ਡੇ, ਮੀਟਿੰਗ ਤੋਂ ਨੈਕਸਟ ਡੇ ਮੈਨੂੰ ਪਤਾ ਲੱਗਿਆ ਸੀਗਾ ਕਿ ਮੀਟਿੰਗ 'ਚ ਕੀ ਹੋਇਆ ਸੀ। ਉਦੋਂ ਨਵਜੋਤ ਜੀ, ਸਿੱਧੂ ਪੇਪਰ ਤੇ ਲਿਖ ਕੇ ਬਹਿ ਗਿਆ ਸੀਗਾ ਅੰਦਰ ਮੀਟਿੰਗ ਤੇ। ਕੈਪਟਨ ਅਮਰਿੰਦਰ ਨੂੰ ਸਵਾਲ ਕੀਤੇ, ਹੋਰ ਬਾਕੀ ਮੰਤਰੀਆਂ ਨੂੰ ਸਵਾਲ ਕੀਤੇ, ਰੰਧਾਵੇ ਨੂੰ ਸਵਾਲ ਕੀਤੇ ਤੇ ਪੁੱਛਿਆ ਕਿ ਇਹ ਜਿਹੜੇ ਪੈਸੇ ਸੀਗੇ ਇਹ ਪੰਜਾਬ ਦੇ ਕਿੱਥੇ ਗਏ। ਤੇ ਹੂੰ, ਹਾਲਾਂਕਿ ਉਹਨਾਂ ਦੀ ਜਿਹੜੀ ਇੱਕ ਅਜੀਬ ਜੀ ਹੱਸੀ, ਜਿਹੜੇ ਉਹਨਾਂ ਦਾ ਹਾਸਾ ਹੁੰਦਾ ਗਾ, ਉਹ ਵੀ ਹੱਸਦੇ ਰਹੇ ਮੀਟਿੰਗ 'ਚ। ਇਹ ਵੀ ਨਿਕਲ ਕੇ ਸਾਹਮਣੇ ਆਇਆ ਸੀਗਾ। ਤਾਂ ਪਰ ਇਹ ਦਿਖਾਉਂਦਾ ਗਾ ਕਿ ਮਤਲਬ ਕਰਪਸ਼ਨ ਵਾਲੇ ਮਾਮਲੇ ਤੇ ਤਾਂ ਉਹ ਠੀਕ ਹੈ ਪਰਿਵਾਰ। ਕੋਈ ਉਹਨਾਂ ਨੇ ਜਿਹੜਾ ਟਰੈਕ ਰਿਕਾਰਡ ਹੈ ਉਹ ਠੀਕ ਰਿਹਾ ਗਾ। ਜੀ, ਹੂੰ। ਇਸ ਤੋਂ ਅੱਗੇ ਚੱਲੀਏ ਤਾਂ ਇੱਕ ਕੰਪਨੀ ਕਹਿੰਦੀ ਰਿਟਾਇਰਡ ਫੌਜੀਆਂ ਤੇ ਹੋਰ ਬਹੁਤ ਸਾਰੇ ਲੋਕਾਂ ਦਾ 100 ਕਰੋੜ ਰੁਪਈਆ ਲੈ ਕੇ ਭੱਜ ਗਈ। ਇਹ 4-5% ਦੇ ਵਿਆਜ ਦਾ ਲਾਲਚ ਦੇ ਕੇ ਜੀ, ਤੇ ਪੰਜਾਬ ਹਰਿਆਣੇ ਦੇ ਫੌਜੀਆਂ ਦਾ ਤੇ ਆਮ ਲੋਕਾਂ ਦਾ ਪੈਸਾ ਲੈ ਕੇ ਭੱਜੀ ਹੈ ਜੀ। ਇਹਦੇ 'ਚ ਜਿਹੜਾ ਸਲਮਾਨ ਖਾਨ ਦਾ ਭਰਾ ਹੈਗਾ ਅਰਬਾਜ਼ ਖਾਨ, ਉਹਨੂੰ ਇਸ ਕੰਪਨੀ ਨੇ ਆਪਣੇ ਪ੍ਰਮੋਸ਼ਨ ਵਾਸਤੇ 2023 'ਚ ਬੁਲਾਇਆ ਸੀਗਾ। ਇਹਦੀ ਦਿੱਕਤ ਕੀ ਹੈ ਦੇਖੋ ਜੀ, ਇੱਕ ਤਾਂ ਨਾ ਪਿੰਡਾਂ 'ਚ ਨਾ ਬਹੁਤ ਅਜੀਬ ਕਿਸਮ ਦਾ ਮਾਹੌਲ ਹੋ ਰੱਖਿਆ ਗਾ। ਜੀ, ਬੰਦੇ ਨਾ ਮਤਲਬ ਸਕੀਮ ਲਾਉਣ ਨੂੰ ਫਿਰ ਰਹੇ ਹੈਗੇ ਆ। ਜਿਹਦੇ ਕੋਲ ਵੀ 2 ਪੈਸੇ ਆ ਗਏ, ਉਹੀ ਇਹ ਸੋਚ ਰਿਹਾ ਹੈਗਾ ਕਿ ਮੈਂ ਇਹਨੂੰ ਡਬਲ ਕਿਵੇਂ ਕਰਾਂ। ਤੇ ਜਿਹੜੀ ਪੋਂਜੀ ਸਕੀਮਸ ਹੋ ਗਈਆਂ ਜਾਂ ਫਿਰ ਐਮਐਲਐਮ ਹੋ ਗਈਆਂ ਜਾਂ ਫਿਰ ਇਸ ਕਿਸਮ ਦੀਆਂ ਸਕੀਮਾਂ ਹੋ ਗਈਆਂ ਕਿ ਅਸੀਂ ਤੁਹਾਨੂੰ ਇੰਨਾ ਵਿਆਜ ਦੇ ਦਾਂਗੇ, ਓਨਾ ਵਿਆਜ ਦੇ ਦਾਂਗੇ, ਤੁਹਾਡੇ ਪੈਸੇ 6 ਮਹੀਨਿਆਂ 'ਚ ਡਬਲ ਕਰ ਦਾਂਗੇ। ਇਸ ਕਿਸਮ ਦੀ ਸਕੀਮਾਂ 'ਚ ਜਾ ਕੇ ਉਹ ਫਸ ਜਾਂਦੇ ਨੇ। ਈਵਨ ਜਿਹੜੇ ਪ੍ਰੋਪਰਟੀ ਦੇ ਡੀਲਰ ਹੈਗੇ ਆ, ਪ੍ਰੋਪਰਟੀ ਡੀਲਰ ਹੈਗੇ ਆ, ਉਹਨਾਂ ਦੇ ਚੱਕਰਾਂ 'ਚ ਵੀ ਫਸਦੇ ਨੇ। ਇਹਨਾਂ ਤਾਂ ਜਿਹੜੇ ਈਜ਼ੀ ਟਾਰਗੇਟ ਹੁੰਦੇ ਨੇ, ਉਹ ਰਿਟਾਇਰਡ ਫੌਜੀ ਜਾਂ ਰਿਟਾਇਰਡ ਮੁਲਾਜ਼ਮ ਹੁੰਦੇ ਨੇ। ਉਹ ਕਿਉਂ ਹੁੰਦੇ ਨੇ? ਜਦੋਂ ਵੀ ਕੋਈ ਫੌਜੀ ਹੈ, ਸਰਕਾਰੀ ਮੁਲਾਜ਼ਮ ਨੇ ਰਿਟਾਇਰ ਆਉਣਾ ਹੁੰਦਾ ਗਾ, ਉਹਦੇ ਘਰ ਦੇ ਗੇੜੇ ਕੱਢਣ ਲੱਗ ਜਾਂਦੇ ਨੇ ਏਜੰਟ। ਹੂੰ, ਉਹਨਾਂ ਨੂੰ ਪਤਾ ਹੁੰਦਾ ਗਾ ਕਿ 50-60 ਲੱਖ ਰੁਪਏ ਲੈ ਕੇ ਆਊਗਾ ਫੌਜੀ, ਤੇ ਉਹਨਾਂ 'ਚ ਉਹ 20-25-30 ਲੱਖ ਰੁਪਏ ਲਵਾ ਦਿੰਦੇ ਨੇ। ਬਾਅਦ 'ਚ ਉਹ ਫਿਰ ਤਿੱਤਰ-ਬਿੱਤਰ ਹੋ ਜਾਂਦੇ ਨੇ। ਤਾਂ ਇਹ ਮੈਨੂੰ ਲੱਗਦਾ ਗਾ। ਬਾਕੀ ਮਤਲਬ ਮੈਂ ਆਪ ਅੱਜ-ਕੱਲ੍ਹ ਪਿੰਡਾਂ 'ਚ ਖਾਸਾ ਮਹਿਸੂਸ ਕਰ ਰਿਹਾ ਗਾ ਕਿ ਮਤਲਬ ਪੈਸੇ ਕਮਾਉਣ ਦੀ ਜਿਹੜੀ ਭੁੱਖ ਹੈਗੀ ਆ, ਇਹ ਏਜੰਟਰੀ ਕਿਸਮ ਦੇ ਕੰਮ ਜਾਂ ਫਿਰ ਦਲਾਲੀ ਕਿਸਮ ਦੇ ਕੰਮ ਬਹੁਤ ਜ਼ਿਆਦਾ ਸ਼ੁਰੂ ਹੋ ਰੱਖੇ ਨੇ। ਮਤਲਬ ਉਹ ਪੁਰਾਣਾ ਸਮਾਂ ਨਹੀਂ ਰਿਹਾ ਕਿ ਪਿੰਡ ਦੇ ਲੋਕ ਸਿੱਧੇ ਹੁੰਦੇ ਸੀ, ਬਲੈਕ ਐਂਡ ਵਾਈਟ ਜ਼ਿੰਦਗੀ ਹੁੰਦੀ ਸੀ। ਉਹ ਸਮਾਂ ਨਹੀਂ ਰਿਹਾ ਹੈਗਾ। ਹੁਣ ਤਾਂ ਮਤਲਬ ਪੈਸੇ ਡਬਲ ਕਰਾ ਦਿਓ ਜੀ। ਇਹ ਹੁਣ ਤੇ ਇਹਦੇ 'ਚ ਦੇਖੋ ਜਿਹੜਾ ਹਮੇਸ਼ਾ ਫਰੋਡ ਕਿਹਦੇ ਨਾਲ ਹੁੰਦਾ? ਫਰੋਡ ਉਹਦੇ ਛੋਟੇ ਬੰਦਿਆਂ ਨਾਲ ਹੀ ਹੁੰਦਾ ਗਾ। ਇਹਦੇ 'ਚ ਜਿਹੜੀ ਜੀ, ਵੱਡੀ ਧਿਰ ਹੁੰਦੀ ਹੈ, ਉਹ ਹੀ ਜੇਤੂ ਰਹਿੰਦੀ ਹੈ। ਉਹ ਕਿਉਂਕਿ ਪੈਸੇ ਲੈ ਕੇ ਫਰਾਰ ਹੋ ਜਾਂਦੀ ਹੈਗੀ ਆ। ਹੁਣ ਇਹਦੇ 'ਚ ਜਿਹੜੇ ਜਿਹਨੇ ਲੋਕਾਂ ਨੇ ਪੈਸੇ
ਪੈਸੇ ਇਕੱਠੇ ਕੀਤੇ ਹੈਗੇ ਆ, ਉਹਨਾਂ ਦੀ ਲੋਕੇਸ਼ਨਾਂ ਵੀ ਇੰਡੀਆ 'ਚ ਨਹੀਂ ਮਿਲ ਰਹੀਆਂ, ਤਾਂ ਮਤਲਬ ਉਹ ਜੀ। ਕਿੱਥੇ ਲੱਭਣੇ? ਤਾਂ ਇਹ ਮਤਲਬ ਪਿੰਡਾਂ 'ਚ ਇਹ ਜ਼ਰੂਰ ਥੋੜਾ ਹੁਣ ਖਾਸਾ ਮਾੜਾ ਟਾਈਮ ਹੈ, ਕਿਸੇ ਨੂੰ ਪੈਸੇ ਹੂੰ, ਦੇਣ ਦਾ ਟਾਈਮ ਨਹੀਂ ਹੈਗਾ, ਖਾਸੀਆਂ ਸਕੀਮਾਂ ਲਾ ਕੇ ਲੋਕ ਇੱਕ ਦੂਜੇ ਦੇ ਪੈਸੇ ਮਾਰ ਰਹੇ ਨੇ। ਹੂੰ। ਚੰਡੀਗੜ੍ਹ ਦੀ ਗੱਲ ਅੰਤ 'ਚ ਕਰ ਲੈਂਦੇ ਆ। ਪਹਿਲਾਂ ਕਹਿੰਦੇ ਵੀ ਟੋਟਲੀ ਸਲਮ ਫ੍ਰੀ ਹੋ ਗਿਆ ਚੰਡੀਗੜ੍ਹ, ਤੇ ਹੁਣ ਕੁੱਤਿਆਂ ਦੇ ਲਈ ਵੀ ਜਗ੍ਹਾ ਸਪੌਟ ਨਿਰਧਾਰਤ ਕਰਤਾ ਕਹਿੰਦੇ, ਵੀ ਹਾਂਜੀ ਕੁੱਤਿਆਂ ਨੂੰ 200 ਕਿੱਥੇ ਖਿਲਾਇਆ-ਪਿਲਾਇਆ ਜਾ ਸਕਦਾ ਹੈ। ਇਹ ਥੋੜੀ ਅਜੀਬ ਖਬਰ ਹੈ ਉਹ ਤਾਂ, ਕਿ ਆਪਾਂ ਜੀ, ਕਿਵੇਂ 2-4 ਜਾਨਵਰ ਆਪਣੇ ਨਾਲ ਬਚੇ ਸੀਗੇ, ਕਿ ਜੀ। ਜਿਹੜੇ ਜਿਨ੍ਹਾਂ ਨੇ ਆਪਣੇ ਨਾਲ ਰਹਿਣਾ ਸਿੱਖ ਲਿਆ ਸੀਗਾ। ਆਪਾਂ ਹੁਣ ਹੂੰ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਬਾਹਰ ਕਰਨ ਤੇ ਲੱਗੇ ਹੋਏ ਹੈਗੇ ਆ। ਜੇ ਮੈਂ ਉਂਗਲਾਂ ਤੇ ਗਿਣਨੇ ਹੋਣ ਜਿਹੜੇ ਜਾਨਵਰ ਆਪਣੇ ਨਾਲ ਜਿਨ੍ਹਾਂ ਨੇ ਰਹਿਣਾ ਚੁਣਿਆ ਆਦਮੀਆਂ ਨਾਲ, ਮਨੁੱਖ ਨਾਲ, ਤੇ ਉਹਦੇ 'ਚ ਦੇਖੋ ਘੋੜਿਆਂ ਤੋਂ ਲੈ ਕੇ ਡੰਗਰਾਂ ਤੋਂ ਲੈ ਕੇ ਗਾਂ, ਮੱਝ, ਤੇ ਕੁੱਤੇ, ਘੋੜੇ, ਇਹ 7-8 ਜਾਨਵਰ ਸੀ, ਊਂਟ ਵੀ ਕਿਤੇ-ਕਿਤੇ, ਤੇ 7-8 ਜੀ, ਜਾਨਵਰ ਸੀ ਜਿਨ੍ਹਾਂ ਨੇ ਰਹਿਣਾ ਚੁਣਿਆ। ਆਪਾਂ ਨੂੰ ਪਤਾ ਹੈ ਕਿ ਹੂੰ, ਊਂਟ ਬਾਹਰ ਕਰ ਦਿੱਤਾ ਆਪਾਂ ਸਾਰਿਆਂ ਨੇ, ਜੀ, ਘੋੜੇ ਜੀ, ਬਾਹਰ ਜੀ, ਹੋ ਚੁੱਕੇ ਹੈਗੇ ਆ, ਉਹ ਹੁਣ ਸ਼ੌਕੀਆ ਤੌਰ ਤੇ ਹੀ ਰਹਿ ਗਏ ਹੈਗੇ ਆ, ਓਦਾਂ ਆਮ ਜਨਜੀਵਨ ਤੇ ਮੱਝਾਂ, ਗਾਈਆਂ ਦਾ ਵੀ ਮਤਲਬ ਮਾੜਾ ਹੀ ਹਾਲ ਹੈ, ਉਹ ਆਪਾਂ ਨੂੰ ਪਤਾ ਹੈ। ਸ਼ਹਿਰਾਂ 'ਚ ਤਾਂ ਉਹਨਾਂ ਨੂੰ ਮਤਲਬ ਚੰਡੀਗੜ੍ਹ 'ਚ ਤਾਂ ਖੈਰ ਮੱਝਾਂ, ਗਾਈਆਂ ਪਾਲ ਹੀ ਨਹੀਂ ਸਕਦੇ, ਰੱਖ ਹੀ ਨਹੀਂ ਜੀ, ਸਕਦੇ। ਹੂੰ, ਤੇ ਕੁੱਤਿਆਂ ਦੇ ਪਿੱਛੇ ਪਏ ਹੋਏ ਨੇ, ਹੁਣ ਕੁੱਤਿਆਂ ਦੀ ਸਟੀਲਾਈਜੇਸ਼ਨ ਵੀ ਚੱਲ ਰਹੀ ਹੈ, ਤੇ ਕੁੱਤਿਆਂ ਦੇ ਪੁਆਇੰਟ ਫਿਕਸ ਕਰ ਦਿੱਤੇ ਹੈਗੇ ਆ। ਹੁਣ ਕੁੱਤਿਆਂ ਨੂੰ ਵਿਚਾਰਿਆਂ ਨੂੰ ਭੁੱਖ ਲੱਗਦੀ ਸੀਗੀ, ਉਹ ਆਪਣੇ ਕਿਸੇ ਤੇ ਕਿੱਥੇ ਚਲੇ ਜਾਂਦੇ ਸੀਗੇ ਖਾਣ-ਪੀਣ ਵਾਸਤੇ, ਉਹਨਾਂ ਨੂੰ ਵੀ ਹੁਣ ਇਹ ਦੱਸਿਆ ਜਾ ਰਿਹਾ ਹੈਗਾ ਕਿ ਤੁਸੀਂ ਇਹਨਾਂ 200 ਪੁਆਇੰਟਸ ਜਿਹੜੇ ਪੁਆਇੰਟ ਫਿਕਸ ਕੀਤੇ, ਸਿਰਫ ਇੱਥੇ ਹੀ ਤੁਸੀਂ ਖਾ ਪੀ ਸਕਦੇ ਹੋ। ਹੁਣ ਕੁੱਤਾ ਹੂੰ, ਕੋਈ ਆਮ ਵਿਚਾਰਾ, ਉਹ ਥੋੜੀ ਨਾ, ਉਹਦੇ ਦਿਮਾਗ ਥੋੜੀ ਨਾ, ਉਹ ਇੰਨਾ ਕੰਮ ਥੋੜੀ ਨਾ ਕਰੂਗਾ ਕਿ ਮੈਂ ਇਸ ਸਪੋਟ ਤੇ ਮੇਰੇ ਕੋਲ ਕੋਈ ਡਿਨਰ ਲੈ ਕੇ ਆਊਗਾ, ਆਫਰ ਕਰੂਗਾ, ਲੰਚ ਆਫਰ ਕਰੂਗਾ ਤੇ ਮੈਂ ਇੱਥੇ ਖਾਵਾਂਗਾ। ਇਹ ਕੋਈ ਕੀ ਚੱਲ ਰਿਹਾ, ਮਤਲਬ ਮਜ਼ਾਕ ਹੀ ਹੈ ਇੱਕ ਹਿਸਾਬ ਨਾਲ। ਤਾਂ ਇਹ ਮੈਨੂੰ ਲੱਗਦਾ ਗਾ ਕਿ ਬੜੀ ਅਜੀਬ ਜੀ ਅਸੀਂ ਮਤਲਬ ਲਾਈਫ ਵੱਲ ਵੱਧ ਰਹੇ ਹਾਂ, ਜਿੱਥੇ ਆਪਾਂ ਸਾਰੇ ਜਾਨਵਰਾਂ ਨੂੰ, ਸਾਰੇ ਜਿਹੜੀ ਹੋਰ ਇਕੋ ਸਿਸਟਮ ਹੈਗਾ, ਸਾਰੇ ਨੂੰ ਦੂਰ ਕਰਦੇ ਜਾ ਰਹੇ ਹਾਂ। ਪੱਥਰਾਂ ਦੇ ਵਿੱਚ ਆਪਣੇ ਆਪ ਨੂੰ ਬੰਦ ਕਰਕੇ ਰਹਿਣਾ ਸਿੱਖ ਰਹੇ ਹਾਂ। ਪਤਾ ਨਹੀਂ ਇਹਦੇ ਹੂੰ, ਕੀ ਅੱਗੇ ਨੁਕਸਾਨ ਹੋਣਗੇ, ਫਾਇਦੇ ਹੋਣਗੇ, ਕੀ ਕਹਿ ਸਕਦੇ ਹਾਂ, ਪਰ ਮੈਨੂੰ ਤਾਂ ਇਹਦੇ ਦੂਰਗਾਮੀ ਨੁਕਸਾਨ ਲੱਗਦੇ ਹੈਗੇ ਆ, ਕਿਉਂਕਿ ਮੈਂ ਆਪ ਪਰਸਨਲੀ ਜਿਹੜੀ ਮੱਧਯੁਗੀਨ ਜਿਹੜੀ ਕਿਸਾਨੀ ਜ਼ਿੰਦਗੀ ਹੈ, ਉਹ ਮੇਰੇ ਜੀ, ਦਿਮਾਗ 'ਚ ਫਸੀ ਹੋਈ ਹੈ। ਮਤਲਬ ਈਵਨ ਜਿਹੜੇ ਉਹ UFC ਵਾਲੇ ਫਾਈਟਰ ਨੇ, ਅੱਜ-ਕੱਲ੍ਹ ਤਾਂ ਇਸਲਾਮ ਦਾ ਨਾਂ ਖਾਸਾ ਚੱਲ ਰਿਹਾ ਹੈਗਾ, ਪਹਿਲਾਂ ਖਬੀਬ ਦਾ ਚੱਲਦਾ ਸੀਗਾ। ਤਾਂ ਉਹਨਾਂ ਤੋਂ ਜਦੋਂ ਪੁੱਛਿਆ ਜਾਂਦਾ ਹੈਗਾ ਕਿ ਤੁਹਾਡੇ ਵਾਸਤੇ ਜ਼ਿੰਦਗੀ ਦੇ ਮਾਇਨੇ ਕੀ ਨੇ, ਉਹ ਫਿਰ ਕਹਿੰਦੇ ਨੇ ਸਾਡੇ ਵਾਸਤੇ ਦਾਗਿਸਤਾਨ ਜ਼ਿੰਦਗੀ ਦੇ ਮਾਇਨੇ ਨੇ। ਅਸੀਂ ਆਪਣੀ ਮਾਂ ਕੋਲ ਜਾ ਕੇ ਮਤਲਬ ਖਬੀਬ ਦੀ ਮਾਂ ਨੇ ਕਿਹਾ ਸੀਗਾ ਕਿ 29 ਫਾਈਟਾਂ ਤੋਂ ਬਾਅਦ ਛੱਡਦੇ, ਤੇ ਹੁਣ ਛੱਡਤਾ ਸੀਗਾ। ਉੱਥੇ ਉਹਨਾਂ ਨੇ ਆਪਣੇ ਜੀ, ਫਾਰਮ ਬਣਾਏ ਨੇ, ਪਸ਼ੂ ਰੱਖੇ ਹੋਏ ਨੇ, ਤੇ ਵਧੀਆ ਉਹ ਘੋੜਿਆਂ ਤੇ ਸੈਰ ਸਪਾਟੇ, ਦਾਗਿਸਤਾਨ ਮਤਲਬ ਸਮੁੰਦਰ ਵੀ ਇੱਕ ਪਾਸੇ ਪਹਾੜ ਵੀ ਨੇ, ਖਾਸੀ ਉਹ ਹੈਗੀ ਆ। ਤਾਂ ਮਤਲਬ ਮੈਂ ਤਾਂ ਉਸ ਕਿਸਮ ਦੀ ਜਿਹੜਾ ਲਾਈਫ ਹੈ ਉਹਨੂੰ ਸੈਲੀਬ੍ਰੇਟ ਕਰਦਾ ਹਾਂ। ਹਾਲਾਂਕਿ ਇਹ ਨਹੀਂ ਹੈਗਾ ਕਿ ਜਿਹੜੀ ਤਰੱਕੀ ਹੋ ਰਹੀ ਹੈ ਆਪਾਂ ਉਹਦੇ ਖਿਲਾਫ ਹੀ ਬੋਲਦੇ ਰਹੀਏ। ਤਰੱਕੀ ਦੇ ਆਪਣੇ ਮਾਇਨੇ ਨੇ, ਪਰ ਤਰੱਕੀ ਕਿਸ ਕੋਰਸ ਤੇ ਹੋਊਗੀ ਉਹਦੀ ਵੀ ਆਪਾਂ ਨੂੰ ਉਹਦੀ ਸੋਚਣੀ ਸਮਝਣੀ ਬਣਦੀ ਹੈਗੀ ਆ। ਇਹ ਨਾ ਹੋਵੇ ਕਿ ਆਪਣੇ ਜਿਹੜੇ ਬਾਕੀ ਦੇ ਜਿਹੜੇ ਜਾਨਵਰ ਬਚੇ ਹੋਏ ਆਪਣੇ ਜ਼ਿੰਦਗੀਆਂ 'ਚ, ਉਹਨਾਂ ਨੂੰ ਵੀ ਆਪਣੇ ਤੋਂ ਦੂਰ ਕਰ ਲਈਏ, ਤਾਂ ਫਿਰ ਮਨੁੱਖ ਇਕੱਲਾ ਹੀ ਰਹਿ ਜਾਊਗਾ, ਤੇ ਪੱਥਰਾਂ ਨਾਲ ਟੱਕਰ ਮਾਰ ਕੇ ਮਤਲਬ ਉਹਦਾ ਜੋ ਬਣਨਾ ਹੈਗਾ ਉਹ ਬਣੂਗਾ ਹੀ ਫਿਰ। ਹੂੰ, ਜੀ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ-ਬਹੁਤ ਧੰਨਵਾਦ।